ਮੇਰੇ ਸੋਹਣੇ ਵੇਲੀਓ, ਤੁਹਾਡਾ ਆਪਣਾ ਸਾਬਰਨਾਜ਼, ਤੁਹਾਡਾ ਪਸੰਦੀਦਾ ਪ੍ਰੋਗਰਾਮ ਗੁਆਚੀਆਂ ਕਦਰਾਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਅਤੇ ਸਲਾਮ ਪੇਸ਼ ਕਰਨਾ ਅਤੇ ਤੁਹਾਨੂੰ ਜੀ ਆਇਆਂ ਨੂੰ ਕਹਿਣਾ। ਮੇਰੇ ਸੋਹਣੇ ਵੇਲੀਓ, ਦੇਸ਼ ਪੰਜਾਬ ਦੇ ਵਾਸੀਓ, ਮੈਂ ਪਿਛਲੇ ਪ੍ਰੋਗਰਾਮ 'ਚ ਤੁਹਾਨੂੰ ਆਪਣੇ ਦੱਸ ਰਹੇ ਸਾਂ ਆਪਣੀਆਂ ਕਦਰਾਂ ਦੇ ਬਾਰੇ 'ਚ, ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਪਿੰਡਾਂ ਦੇ ਵਿੱਚ ਜਦੋਂ ਵਿਆਹ ਹੁੰਦੇ ਸੀ ਅਤੇ ਲਾਗੀ ਜਾਂਦੇ ਸਨ, ਉਹ ਗੰਢਾਂ ਦੇ ਭਾਜੀ ਫੇਰਦੇ ਸਨ ਅਤੇ ਉਹਦੇ ਬਾਅਦ ਅੱਗੋਂ ਕੀ ਹੁੰਦਾ ਸੀ ਉਹ ਅੱਜ ਤੁਹਾਨੂੰ ਅਸੀਂ ਦੱਸਾਂਗੇ। ਅਤੇ ਮੇਰੇ ਨਾਲ ਅੱਜ ਵੀ ਪਹਿਲੇ ਤਰ੍ਹਾਂ ਬਸ਼ੀਰ ਕਮਾਲ ਹੋਰੀ ਤਸ਼ਰੀਫ ਰੱਖਦੇ ਨੇ ਅਤੇ ਮੈਂ ਉਹਨਾਂ ਨੂੰ ਵੀ ਪ੍ਰੋਗਰਾਮ 'ਚ ਜੀ ਆਇਆਂ ਨੂੰ ਆਖਣਾ। ਹਾਂਜੀ ਬਸ਼ੀਰ ਕਮਾਲ ਜੀ, ਕੀ ਹਾਲ ਹੈ? ਠੀਕ ਠਾਕ ਹੋ? ਰਾਜ਼ੀ ਬਾਜ਼ੀ ਹੋ? हाजी साहब अल्लाह सोने का बड़ा एहसान है, बड़ा करम है, बड़ा फजल है, तो मैं राजी बाजी हाँ जी। तुसी सुनाओ। ਅੱਲਾ ਤਾਂ ਬੜਾ ਹੀ ਕਰਮ ਹੈ। ਅਤੇ ਕੀ ਗੱਲ ਖੈਰ ਅੱਜ ਤੁਸੀਂ ਮੈਨੂੰ ਥੋੜ੍ਹਾ ਜਿਹਾ ਆਪਣੇ ਉਡੀਕੇ ਪਾਇਆ ਸੀ ਅਤੇ ਮੈਂ ਕਾਫੀ ਚਿਰ ਤੋਂ ਤੁਹਾਨੂੰ ਉਡੀਕ ਰਿਹਾ ਸਾਂ ਅਤੇ ਕਿ ਤੁਸੀਂ ਆਓ ਅਤੇ ਚਲੋ ਮੈਂ ਪ੍ਰੋਗਰਾਮ ਸ਼ੁਰੂ ਕਰਾਂ। ਅਤੇ ਕੀ ਗੱਲ ਕਿੱਥੇ ਰੁੱਝੇ ਸੋ? ਕੀ ਗੱਲ ਖੈਰ ਸੀ? साहब गल इंज सबनाज साहब कि जिमींदारा जिहड़ा काम है ना ਉਹ ਅੱਜ ਕੱਲ ਪੂਰੇ ਜ਼ੋਰਾਂ 'ਚ। ਹਾਂ ਤੇ ਠੀਕ। ਉਧਰੋਂ ਮੁੰਜੀਆਂ ਪੱਕਣ ਤੇ ਆ ਗਈਆਂ ਨੇ, ਬਾਜਰੇ ਪੱਕ ਗਏ ਨੇ ਤੇ ਬਾਜਰਿਆਂ ਦੀ ਕਟਾਈ ਵਾਢੀ ਸ਼ੁਰੂ ਹੋ ਗਈ ਹੈ। ਅੱਛਾ ਉਹਨਾਂ ਨੂੰ ਵੱਢਣਾ, ਸਿੱਟਿਆਂ ਦਾ ਖੁੰਡਣਾ, ਤੇ ਉਹ ਮੈਂ ਫਿਰ ਅੱਜ ਇਤਵਾਰ ਸੀ, ਮੈਂ ਬਾਲਾਂ ਨੂੰ ਉਧਰ ਧਿਆਨੇ ਲਾਉਣ ਵਿੱਚ ਥੋੜਾ ਜਿਹਾ ਲੇਟ ਹੋ ਗਿਆ। ਅੱਛਾ ਤੇ ਉਹਨਾਂ ਨੂੰ ਮੈਂ ਕੰਮ ਲਾ ਕੇ ਤੇ ਮੈਂ ਛੇਤੀ ਭੱਜਿਆ ਹੀ ਆਇਆ, ਲੇਕਿਨ ਫਿਰ ਵੀ ਇਹ ਵੀ ਬੜਾ ਜ਼ਰੂਰੀ ਹੁੰਦਾ ਹੈ ਇਹ, ਕਿਉਂਕਿ ਆਪਣੇ ਇੱਕ ਜ਼ਿਮੀਂਦਾਰ ਜਿਹੜਾ ਉਹਦੀ 6 ਮਹੀਨੇ ਦੀ ਮਿਹਨਤ ਹੁੰਦੀ ਹੈ ਅਤੇ ਇਸ ਟਾਈਮ 'ਤੇ ਅਗਰ ਆ ਕੇ ਤੁਸੀਂ ਉਹਨੂੰ ਬਿਹਤਰ ਤਰੀਕੇ ਨਾਲ ਨਾ ਸੰਭਾਲੋ ਅਤੇ ਫਿਰ ਤੁਹਾਡੀ ਮਿਹਨਤ ਵੀ ਜਿਹੜੀ ਹੈ। ਸਿਆਣੇ ਕਹਿੰਦੇ ਨੇ ਜੀ ਹਾਜੀ ਸਾਹਿਬ ਕਿ ਫਸਲ ਖਾਦ ਤੇ ਪਾਣੀ ਨਾਲ ਨਹੀਂ ਵੱਧਦੀ, ਜ਼ਿਮੀਂਦਾਰ ਰੋਜ਼ਾਨਾ ਬੰਨੇ ਬੰਨੇ ਫੇਰਾ ਮਾਰੇ ਤੇ ਫਿਰ ਵੱਧਦੀ ਹੈ। ਹਾਂ, ਤੇ ਇਸ ਲਈ ਉਹ ਬੜਾ ਜ਼ਰੂਰੀ ਹੈ। ਤੇ ਹੁਣ ਤੇ ਪੱਕੀ ਹੈ ਨਾ, ਹੁਣ ਤੇ ਪੱਕੀ ਹੈ ਜੀ, ਉਹਨੂੰ ਤੇ ਸੰਭਾਲਣਾ ਜਿਹੜਾ ਨਾ ਜੀ ਉਹ ਜ਼ਰੂਰੀ ਹੈ। ਅਤੇ ਬਹਰਹਾਲ ਜੀ ਤੁਸੀਂ ਆ ਗਏ ਹੋ। ਅਸੀਂ ਪਿਛਲੇ ਪ੍ਰੋਗਰਾਮ 'ਚ ਗੱਲ ਕਰ ਰਹੇ ਸਾਂ ਆਪਣੇ ਵਿਆਹਾਂ ਤੇ ਭਾਜੀਆਂ ਦੀ ਤੇ ਗੰਢਾਂ ਪਾਉਣ ਦੀ, ਕਿ ਨਾਈ ਗੰਢਾਂ ਦੇਣ ਚਲਾ ਜਾ, ਗੰਢਾਂ ਦੇ ਕੇ ਵਾਪਸ ਆ ਗਿਆ। ਤੇ ਜਦੋਂ ਅੱਜ ਸਭ ਜਦੋਂ ਗੰਢਾਂ ਦੇ ਕੇ ਨਾਈ ਵਾਪਸ ਆ ਗਿਆ, ਉਹਨੇ ਦੱਸ ਦਿੱਤਾ ਜੀ ਆ ਮੈਂ ਦੇ ਆਇਆ ਗੰਢਾ, ਇੱਥੇ ਚਲਾ ਗਿਆ, ਉੱਥੇ ਚਲਾ ਗਿਆ, ਉੱਥੇ ਚਲਾ ਗਿਆ। ਕੁਝ ਤੇ ਵੇਖੋ ਨਾ, ਉਹ ਮੇਰੀ ਸਾਲੀ, ਉਹਦੀ ਇੱਕ ਆਦਤ ਹੈ ਕਿ ਉਹ ਜਿਸ ਵੇਲੇ ਲਾਗੀ ਗੰਢਾਂ ਦੇ ਕੇ ਆਉਂਦਾ ਤੇ ਉਹ ਬਾਕਾਇਦਾ ਪੁੱਛਦੀ ਹੈ, ਬਸ਼ੀਰ ਕੋਲ ਗਈ ਸੀ, ਹਾਂ ਬਸ਼ੀਰ ਨੇ ਤੁਹਾਨੂੰ ਕਿੰਨੇ ਪੈਸੇ ਦਿੱਤੇ ਸੀ? ਅਗਰ ਉਹਨੇ 500 ਤੋਂ ਘੱਟ ਦਿੱਤਾ, ਉਹ ਕਹਿੰਦੀ ਮੈਂ ਉਹਦੇ ਲਾਗੀ ਨੂੰ 500 ਦਿੱਤਾ ਸੀ, ਉਹਨੇ ਮੇਰੇ ਲਾਗੀ ਨੂੰ 500 ਕਿਉਂ ਨਹੀਂ ਦਿੱਤਾ? ਹਾਂ, ਤੂੰ ਉਹ ਇਹ ਸਾਰਾ ਜਿਸਲੇ ਹਿਸਾਬ ਕਿਤਾਬ ਦੇ ਲੈਂਦਾ ਹੈ ਤੇ ਫਿਰ ਆਈ ਸਾਹਿਬ ਮਰਹਲਾ ਸ਼ੁਰੂ ਹੁੰਦਾ ਹੈ ਗੀਤਾਂ ਦਾ। ਹਾਂ, ਪਰਾਤ ਵਾਲੀਆਂ ਗੀਤਾਂ, ਜਿਹੜਾ ਅਸੀਂ ਪਿਛਲੇ ਪ੍ਰੋਗਰਾਮ ਵਿੱਚ ਛੱਡ ਗਏ ਸੀ ਕਿ ਪਰਾਤਾਂ ਵੱਜਣੀਆਂ ਤੇ ਨਾਲ ਚਮਚਾ ਤੇ ਕੀ ਤਾਲ ਉੱਠਦੇ ਸਨ। ਲਓ ਜੀ, ਅੱਜ ਫਿਰ ਅਸੀਂ ਬਸ਼ੀਰ ਕੁਮਾਰ ਜੀ ਗੱਲ ਹੀ ਕਰਾਂਗੇ ਗੀਤਾਂ ਤੇ। ਨਹੀਂ ਜੀ, ਹੁਣ ਤੇ ਇਹ ਚੱਲਣਾ ਨਾ 8 ਦਿਨ ਗੀਤ। ਵਿਆਹ 8 ਦਿਨ ਨਹੀਂ, ਜ਼ਰੂਰੀ ਨਹੀਂ ਕਿ 8 ਦਿਨ, ਉਹ ਤਕਰੀਬਨ 15 ਦਿਨ ਵੀ ਹੁੰਦੇ ਸਨ। ਵਾਹ 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 ਵਾਹ। ਉਹ ਘਰ ਵਾਲੇ ਦੀ ਮਰਜ਼ੀ ਹੁੰਦੀ ਸੀ ਕਿ ਉਹ 8 ਦਿਨ ਪਹਿਲਾਂ ਸ਼ੁਰੂ ਕਰਵਾ ਲਏ, ਉਹ 15 ਦਿਨ ਸ਼ੁਰੂ ਕਰਵਾ ਲਏ। ਉਹ ਜਦੋਂ ਵੀ ਉਹਨੂੰ ਆਪਣਾ ਦਿਲ ਕਰਦਾ ਸੀ ਉਦੋਂ ਸ਼ੁਰੂ ਕਰਵਾ ਲੈਂਦਾ ਸੀ ਅਤੇ ਉਹ ਗੀਤ ਗਾਣਾ ਸ਼ੁਰੂ ਹੋ ਜਾਂਦੇ ਸਨ। ਅਤੇ ਅਸਲ ਜਿਹੜੀ ਰੌਣਕ ਸੀ ਉਹ ਨਾ ਗੀਤਾਂ ਨਾਲ ਹੀ ਹੁੰਦੀ ਸੀ, ਗੀਤਾਂ ਨਾਲ ਹੀ ਬਣਦੀ ਸੀ। ਤੇ ਲੇਕਿਨ ਮੈਂ ਤੁਹਾਡੇ ਕੋਲੋਂ ਖਾਸ ਤੌਰ ਤੇ ਇੱਕ ਗੱਲ ਪੁੱਛਾਂਗਾ, ਤੁਸੀਂ ਬੜਾ ਵਧੀਆ ਵੇਰਵਾ ਕਰੋਗੇ, ਬੜੀ ਸੋਹਣੀ ਇਸ ਕੰਮ ਤੇ ਰੋਸ਼ਨੀ ਪਾਓਗੇ ਕਿ ਅੱਜ ਸਭ ਗੀਤ ਤੇ ਵਿਆਹ ਵਾਲੇ ਵਿਹੜੇ ਦੇ ਵਿੱਚ ਗਾਏ ਜਾਂਦੇ ਸੀ, ਪਰਾਤ ਵੱਜਦੀ ਸੀ, ਉਸ ਤੋਂ ਬਾਅਦ ਉਹਦੀਆਂ ਵੀ ਕਿੰਨੀਆਂ ਸਾਰੀਆਂ ਵੰਡਾਂ ਸਨ। ਜ਼ਰਾ ਤੁਸੀਂ ਇਹ ਚੀਜ਼ ਬੜੀ ਹੀ ਤਫਸੀਲ ਨਾਲ ਦੱਸਣੀ ਹੈ, ਜਿਹੜੀ ਇਸ ਵੇਲੇ ਮੇਰਾ ਖਿਆਲ ਹੈ ਬਹੁਤ ਘੱਟ ਲੋਕਾਂ ਨੂੰ ਯਾਦ ਹੋਏਗੀ, ਕਿ ਜਿਸ ਵੇਲੇ ਸ਼ਾਮ ਨੂੰ ਨਾਈ ਜਾ ਕੇ ਸਾਦਾ ਦੇ ਆਉਂਦਾ ਸੀ ਕਿ ਗੀਤਾਂ ਦਾ ਸਾਦਾ, ਗੀਤਾਂ ਦਾ ਸਾਦਾ, ਗੀਤਾਂ ਦਾ ਸਾਦਾ, ਸਾਰੇ ਮਹੱਲੇ 'ਚ 2 ਮਹੱਲਿਆਂ 'ਚ ਜਿਨ੍ਹਾਂ ਲੋਕਾਂ ਨੂੰ ਉਹਨਾਂ ਦੇ ਆਉਂਦਾ ਸੀ, ਇਸ਼ਾ ਦੀ ਰੋਟੀ ਪਾਣੀ ਖਾ ਕੇ ਤੇ ਜਿਸ ਵੇਲੇ ਬੀਬੀਆਂ ਨੂੰ ਪਤਾ ਹੁੰਦਾ ਸੀ ਗੀਤ ਗਾਣ ਜਾਣਾ ਹੈ ਤੇ ਉਹ ਆਪਣੇ ਆਪਣੇ ਘਰ 'ਚੋਂ ਨਿਕਲਦੀਆਂ, ਨਾਲ ਦੀਆਂ ਨੂੰ ਆਵਾਜ਼ ਦਿੱਤੀ, ਨਾਲ ਦਿਆਂ ਨੂੰ ਸਾਰੇ ਰੈਡੀ ਹੁੰਦੇ ਸੀ। ਉਹਦਾ ਬਸ਼ੀਰ ਕਮਾਲ ਜੀ ਉਹ ਮੈਂ ਤੁਹਾਨੂੰ ਦੱਸਣਾ ਉਹਦਾ ਉਸ ਮਾਹੌਲ ਨੂੰ ਜ਼ਰਾ ਉਹ ਇਹ ਸੀ ਕਿ ਜਦੋਂ ਸੱਦਾ ਦਿੱਤਾ ਜਾਂਦਾ ਸੀ, ਸਹੀ, ਅੱਛਾ, ਉਹ ਸੱਦਾ ਇੱਕ ਤੇ ਨੈਣ ਵੀ ਦਿੰਦੀ ਸੀ, ਹਾਂਜੀ, ਫਿਰ ਘਰ ਦੀਆਂ ਜਿਹੜੀਆਂ ਬਾਲੜੀਆਂ ਹੁੰਦੀਆਂ ਸੀ, ਜਿਹੜੀਆਂ ਨਿੱਕੀਆਂ 10-12 ਸਾਲ ਦੀਆਂ 8-9 ਸਾਲ ਦੀਆਂ ਬੱਚੀਆਂ, ਉਹਨਾਂ ਨੂੰ ਚੂੰਕਿ ਚਾਅ ਬੜਾ ਹੁੰਦਾ ਸੀ ਕਿ ਸਾਡੇ ਘਰ ਗੀਤ ਗਾਣੇ ਨੇ, ਉਹ ਆਪ ਵੀ ਘਰ ਘਰ ਜਾ ਕੇ ਸੱਦਾ ਦਿੰਦੀਆਂ ਸਨ ਅਤੇ ਉਹਨਾਂ ਨੂੰ ਚੱਕੇ ਦੂਸਰੇ ਤਰੀਕੇ ਨਾਲ ਉਹ ਕਨਫਰਮ ਕਰਦੀਆਂ ਸਨ
ਕਿ ਇਹਨਾਂ ਨੂੰ ਇਹ ਇਤਰਾਜ਼ ਨਾ ਰਹੇ ਕਿ ਜੀ ਸਾਡੇ ਘਰ ਸੱਦਾ ਨਹੀਂ ਆਇਆ ਜਾਂ ਸਾਨੂੰ ਨਹੀਂ ਕਿਹਾ। ਅੱਛਾ, ਉਹ ਫਿਰ ਜਦੋਂ ਇਸ਼ਾ ਤੋਂ ਕੁਫਤਾ ਨੂੰ ਮੇਰੇ ਰੋਟੀ ਛੋਟੀ ਖਾ ਕੇ ਜਦੋਂ ਲੋਕ ਵਿਹਲੇ ਹੋ ਜਾਂਦੇ ਸਨ, ਫਿਰ ਉਹਦੇ ਬਾਅਦ ਉਹ ਪ੍ਰੋਗਰਾਮ ਸ਼ੁਰੂ ਹੋਣਾ। ਅੱਛਾ, ਉਹ ਪ੍ਰੋਗਰਾਮ ਗੀਤਾਂ ਦਾ ਇੰਝ ਹੁੰਦਾ ਸੀ ਕਿ ਜਦੋਂ ਕੁੜੀਆਂ ਦਾ, ਚੂँਕਿ ਇਹ ਇੱਕ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਲਾ, ਉਸ ਜ਼ਮਾਨੇ 'ਚ ਪੁਰਾਣੇ ਵਕਤਾਂ 'ਚ ਬੰਦਿਆਂ ਦੇ ਆਪਣੇ ਸ਼ੁਗਲ ਕਰਨ ਦੇ 100 ਤਰੀਕੇ ਸਨ। ਉਹ ਬਾਹਰ ਜਾ ਕੇ ਮੁਖਤਲਿਫ ਗੇਮਾਂ ਵੀ ਖੇਡਦੇ ਸਨ, ਆਪਣੇ ਕੰਮਕਾਜ ਵੀ ਰੁੱਝੇ ਰਹਿੰਦੇ ਸਨ। ਜਿਹੜੀਆਂ ਔਰਤਾਂ ਹੁੰਦੀਆਂ ਸੀ ਘਰਾਂ ਦੀਆਂ, ਬੀਬੀਆਂ, ਬੱਚੀਆਂ, ਨੌਜਵਾਨ ਕੁੜੀਆਂ, ਉਹਨਾਂ ਕੋਲ ਪਿੰਡ ਤਫਰੀਹ ਜਿਹੜੀ ਸੀ ਇਸ ਨਾਂ ਦੀ ਕੋਈ ਸ਼ੈ ਨਹੀਂ ਸੀ ਹੁੰਦੀ। ਇੰਜੋਏ ਕਰਨ ਦਾ ਉਹਨਾਂ ਨੂੰ ਮੌਕਾ ਨਹੀਂ ਸੀ ਮਿਲਦਾ। ਇਹਨਾਂ ਵਕਤਾਂ ਤੇ ਆ ਕੇ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਸੀ, ਉਹਨਾਂ ਨੂੰ ਪੂਰਾ ਇੰਜੋਏ ਕਰਨ ਦਾ ਮੌਕਾ ਮਿਲਦਾ ਸੀ। ਤੇ ਉਹ ਚੂँਕਿ ਇੰਨਾ ਪਾਕ ਸਾਫ਼ ਬਿਹਤਰ ਕੰਮ ਹੁੰਦਾ ਸੀ ਕਿ ਜਿਹਦੇ 'ਚ ਉਹਨਾਂ ਨੂੰ ਘਰ ਵਾਲਿਆਂ ਵੱਲੋਂ ਵੀ ਕੋਈ ਮਮਾਨਤ ਨਹੀਂ ਸੀ ਹੁੰਦਾ, ਕੋਈ ਇਤਰਾਜ਼ ਨਹੀਂ ਸੀ ਹੁੰਦਾ। ਅੱਛਾ, ਉਹ ਫਿਰ ਕੀ ਹੁੰਦਾ ਸੀ ਕਿ ਜਦੋਂ ਸੱਦਾ ਪਹੁੰਚ ਜਾਣਾ ਘਰਾਂ 'ਚ, ਫਿਰ ਸਹੇਲੀਆਂ ਨੇ ਆਪਸ 'ਚ ਰਾਬਤੇ ਕਰਨੇ, ਇੱਕ ਦੂਜੇ ਨੂੰ ਆਵਾਜ਼ਾਂ ਮਾਰਨੀਆਂ ਤੇ ਇੱਕ ਜਗ੍ਹਾ ਤੇ ਇਕੱਠਿਆਂ ਹੋ ਜਾਣਾ, ਇੱਕ ਮੁਹੱਲੇ 'ਚ ਸਾਰਿਆਂ, ਇੱਕ ਮੁਹੱਲੇ 'ਚ ਇਕੱਠੇ ਹੋ ਜਾਣਾ। ਫਿਰ ਜਦੋਂ ਉਹਨਾਂ ਵੇਖਣਾ ਕਿ ਹੁਣ ਅਸੀਂ ਇਕੱਠੇ ਹੋ ਗਏ ਹਾਂ, ਫਿਰ ਉਹਨਾਂ ਵਿਆਹ ਵਾਲੇ ਘਰ ਨੂੰ ਟੁਰ ਪੈਣਾ। ਅੱਛਾ, ਉਹ ਇਹ ਹੁੰਦਾ ਸੀ ਕਿ ਅਗਰ ਇੱਕ ਚੜ੍ਹਦੇ ਪਾਸੇ ਇੱਕ ਗਰੁੱਪ ਆ ਰਿਹਾ ਤੇ ਲਹਿੰਦੇ ਪਾਸੇ ਵੀ ਇੱਕ ਗਲੀ 'ਚੋਂ ਉਵੇਂ ਹੀ ਦੂਸਰਾ ਗਰੁੱਪ ਨਿਕਲ ਰਿਹਾ। ਅੱਛਾ, ਉਹ ਜਿੰਨੀਆਂ ਗਲੀਆਂ ਉਸ ਘਰ ਨੂੰ ਆਉਂਦੀਆਂ ਸਨ, ਉਨੀਆਂ ਹੀ ਗਲੀਆਂ 'ਚੋਂ ਮੁਖਤਲਿਫ ਗਰੁੱਪ ਬਣ ਕੇ ਨਿਕਲਦੇ ਸਨ। ਅੱਛਾ, ਉਹ ਫਿਰ ਚੁੱਪ ਕਰਕੇ ਨਹੀਂ ਸਨ ਆਉਂਦੇ। ਉਹ ਜਦੋਂ ਗਲੀ 'ਚ ਆਉਂਦੇ ਸਨ ਤੇ ਗੀਤ ਗਾਉਂਦੀਆਂ ਆਉਂਦੀਆਂ। ਉਹ ਜਿਹੜੇ ਗੀਤ ਸੀ ਨਾ ਜੀ, ਉਹਦੇ 'ਚ ਉਹਨਾਂ ਦਾ ਹੁੰਦਾ ਇਹ ਸੀ ਕਿ ਉਹਦਾ ਜਿਸ ਘਰ ਵਿਆਹ ਹੁੰਦਾ ਸੀ, ਉਸ ਘਰ ਵਾਲੇ ਨੂੰ ਵਡਿਆਣਾ ਹੁੰਦਾ ਸੀ, ਉਹਦੀ ਇੱਜ਼ਤ ਕਰਨੀ ਹੁੰਦੀ ਸੀ, ਉਹਨੂੰ ਵੱਡਾ ਬਣਾਉਣੀ ਹੁੰਦੀ ਸੀ, ਜਿਹਨਾਂ ਵੱਲ ਕਰਨਾ ਹੁੰਦਾ ਸੀ। ਹਾਂ, ਉਹਨਾਂ ਨੂੰ ਉਹ ਰਿਸ਼ਤੇਦਾਰ ਨੂੰ ਚੁੱਕੇ ਸਮਝਦੇ, ਉਹਨੂੰ ਥੋੜਾ ਜਿਹਾ ਉਸ ਘਰ ਤੋਂ ਥੋੜਾ ਜਿਹਾ ਥੱਲੇ ਰੱਖਣ ਦੀ ਕੋਸ਼ਿਸ਼ ਕਰਦੇ ਸੀ ਆਪਣੇ ਗੀਤਾਂ 'ਚ। ਵਾਂਡੋ ਦੀ ਹੋ ਗਈ ਸੀ। ਤੇ ਉਹ ਮੈਨੂੰ ਅੱਜ ਵੀ ਉਹ ਮੇਰੇ ਯਾਦ ਆਉਂਦੇ ਨੇ। ਰਿਸ਼ਤੇਦਾਰ ਨੂੰ ਨੀਵਾਂ ਹੀ ਰੱਖਣ ਦੀ ਕੋਸ਼ਿਸ਼, ਇਹ ਉਦੋਂ ਵੀ ਸੀ, ਇਹ ਸਾਰੇ ਸਿਲਸਿਲੇ ਜਿਹੜੇ। ਤੇ ਉਹ ਨਾ ਆਪਣੇ ਮੈਨੂੰ ਉਹ ਯਾਦ ਆਉਂਦਾ ਉਹ ਗੀਤ ਨਾ, ਕਿ ਅੱਜ ਵੀ ਮੇਰੇ ਕੰਨਾਂ 'ਚ ਰਸ ਘੋਲਦਾ ਕਿ ਅਸੀਂ ਆਪਣੇ ਆਪਣੇ ਘਰਾਂ 'ਚ ਹੁੰਦੇ ਸਾਂ, ਜਾਂ ਉਹ ਜਿਹੜੀ ਸਾਡੀ ਉਮਰ ਸੀ ਉਹ ਘਰਾਂ 'ਚ ਬਹਿਣ ਵਾਲੀ ਵੀ ਨਹੀਂ ਸੀ। ਅਸੀਂ ਆਪ ਵਿੱਚ ਹੁੰਦੇ ਸਾਂ, ਅਸੀਂ ਆਪ ਵਿੱਚ ਬੜੇ ਹੁੰਦੇ ਸਾਂ, ਸਾਨੂੰ ਕੱਢਦੇ ਵੀ ਨਹੀਂ ਸੀ ਛੋਟੇ ਛੋਟੇ। ਤੇ ਉਹ ਮੈਨੂੰ ਉਹ ਬੜਾ ਅੱਜ ਵੀ ਮੇਰੇ ਕੰਨਾਂ 'ਚ ਜਦੋਂ ਉਹ ਆਵਾਜ਼ਾਂ ਯਾਦ ਆਉਂਦੀਆਂ ਨੇ ਮੈਨੂੰ, ਬੜੀਆਂ ਸੁਰੀਲੀਆਂ ਆਵਾਜ਼ਾਂ। ਫਿਰ ਉਹਨਾਂ ਦਾ ਲੈ, ਮੈਂ ਅਸਲਨ ਐਡੀ ਖੂਬਸੂਰਤ ਲੈਅ 'ਚ ਉਹਨਾਂ ਗੀਤ ਗਾਣੇ ਤੇ ਗਰੁੱਪ ਬਣਦੇ ਸਨ। ਅੱਛਾ, ਜਿਹੜੀਆਂ ਹੁੰਦੀਆਂ ਸੀ ਨਾ ਚਾਤਰ ਕੁੜੀਆਂ, ਜਿਹੜੀਆਂ ਬਹੁਤ ਚਲੰਤਰ, ਹਾਂ, ਅੱਛਾ, ਉਹ ਅੱਗੇ ਗਾਉਂਦੀਆਂ ਸਨ ਮੋਹਰੀ। ਅੱਛਾ, ਪਿੱਛੇ ਜਿਹੜੀਆਂ ਹੁੰਦੀਆਂ ਸੀ ਨਾ, ਉਹਨਾਂ ਨੂੰ ਵਾਰੀ ਦੇਣੀ, ਜਾਂ ਗੀਤ ਦਾ ਇੱਕ ਬੋਲ ਉਹਨਾਂ ਬੋਲ ਕੇ ਪਿੱਛੋਂ ਉਹਨਾਂ ਮੁਕੰਮਲ ਕਰਨਾ। ਤੇ ਉਹ ਬੜਾ ਅੱਛਾ ਇੱਕ ਰਿਦਮ ਬਣਦਾ ਸੀ, ਬੜਾ ਖੂਬਸੂਰਤ ਜਿਹਾ। ਤੇ ਉਹ ਇੱਕ ਗੀਤ ਉਹਨਾਂ ਦਿਨਾਂ 'ਚ ਆਮ ਜਿਹੜਾ ਗਲੀਆਂ 'ਚ ਬੀਬੀਆਂ ਉਹ ਗਾਉਂਦੀਆਂ ਉਹ ਸੀ ਕਿ ਇਸ ਪਿੰਡ ਦਾ ਕੌਣ ਮੁਕੱਦਮੀ ਵੇ ਜਿਹਦੇ ਹੱਥ ਸੋਨੇ ਦੀ ਝਾਰੀ। ਇਸ ਪਿੰਡ ਦਾ ਕੌਣ ਮੁਕੱਦਮੀ ਵੇ ਜਿਹਦੇ ਹੱਥ ਸੋਨੇ ਦੀ ਝਾਰੀ, ਤੇ ਝਾਰੀ ਨੇ ਗੱਲ ਤਾਰੀ। ਅੱਛਾ, ਅੱਗੋਂ ਦੂਸਰੇ ਗਰੁੱਪ ਨੇ ਨਾਂ ਲੈਣਾ, ਦੂਸਰੇ ਗਰੁੱਪ ਦੇ ਨਾਂ ਇਕੱਠੇ ਹੋ ਗਏ। ਅੱਛਾ, ਨਹੀਂ, ਉਸੇ ਗਰੁੱਪ 'ਚ ਜਿਹੜਾ ਹੁੰਦਾ ਸੀ ਉਹ ਗਲੀ ਵਾਲਾ, ਤੇ ਉਹ ਆਪਣੇ ਕਰੀ ਆ ਰਿਹਾ, ਉਹਨਾਂ ਦੇ ਨਾਲ ਹੀ ਜਿਹੜਾ ਦੂਸਰਾ ਗਰੁੱਪ ਹੁੰਦਾ, ਟੋਲਾ ਹੁੰਦਾ ਸੀ ਆਗੂ, ਉਹਨੇ ਇਹ ਕਹਿਣਾ, ਤੇ ਜਿਹੜੇ ਪਿੱਛੇ ਹੁੰਦੇ ਸੀ ਦੂਸਰੀ ਟੋਲੀ, ਉਹਨਾਂ ਨੇ ਫਿਰ ਕਹਿਣਾ, ਹਿੱਸੇ ਨੇ ਜਵਾਬ ਦੇਣਾ। ਉਹਨਾਂ ਅੱਗੋਂ ਕਹਿਣਾ ਕਿ ਇਸ ਪਿੰਡ ਦਾ ਰਮਜ਼ਾਨ ਮੁਕੱਦਮੀ ਵੇ ਜਿਹਦੇ ਹੱਥ ਸੋਨੇ ਦੀ ਝਾਰੀ। ਤੇ ਝਾਰੀ ਨੇ ਗੱਲ ਤਾਰੀ। ਸੋਨੇ ਦੀ ਝਾਰੀ ਵਾਲਾ ਜਿਹੜਾ ਹੁੰਦਾ ਸੀ, ਇਹ ਮੁੰਡੇ ਦਾ ਪਿਓ ਹੁੰਦਾ ਸੀ। ਅੱਛਾ, ਅੱਗੋਂ ਫਿਰ ਇੱਕ ਗਰੁੱਪ ਨੇ ਅਗਲੇ ਦੀ ਗੱਲ ਕਰਨੀ ਹੈ ਕਿ ਉਸ ਪਿੰਡ ਦਾ ਕੌਣ ਮੁਕੱਦਮੀ ਵੇ, ਉਸ ਕੁੜਮਾਂ ਦੀ ਗੱਲ ਕਰਨੀ, ਕੁੜਮਾਂ ਦੀ ਗੱਲ ਕਰਨੀ, ਉਸ ਪਿੰਡ ਦਾ ਕੌਣ ਮੁਕੱਦਮੀ ਵੇ ਜਿਹਦੇ ਹੱਥ ਮਿੱਟੀ ਦੀ ਝਾਰੀ। ਸੋਨਾ ਔਰ ਮਿੱਟੀ, ਕਿਆ ਕੰਬੀਨੇਸ਼ਨ ਹੈ। ਦੇਖੋ ਨਾ ਕਿ ਮੁੰਡੇ ਵਾਲਾ ਸੋਨੇ ਦੀ ਝਾਰੀ ਤੇ ਕੁੜੀ ਵਾਲਾ ਮਿੱਟੀ ਦੀ ਝਾਰੀ। ਕਿ ਉਸ ਪਿੰਡ ਦਾ ਕੌਣ ਮੁਕੱਦਮੀ ਵੇ ਜਿਹਦੇ ਹੱਥ ਮਿੱਟੀ ਦੀ ਝਾਰੀ, ਮਿੱਟੀ ਨੇ ਗੱਲ ਗਾਲੀ ਵੇ। ਦੇਖੋ ਨਾ, ਤੁਸੀਂ ਫਰਕ ਦੇਖੋ। ਯਾਨੀ ਕਿ ਲੋਕਾਂ ਨੂੰ ਸਾਰਿਆਂ ਨੂੰ ਐਲਾਨ ਹੋ ਗਿਆ ਕਿ ਫਲਾਣੇ ਪਿੰਡ ਦਾ ਫਲਾਣਾ ਬੰਦਾ ਹੈ, ਜਿੱਥੇ ਫਲਾਣੇ ਸਾਡੇ ਪਿੰਡ ਦੇ ਫਲਾਣੇ ਬੰਦੇ ਨੇ ਚੌਰੀ ਸਾਹਿਬ ਨਾਜ਼ ਹੋਰਾਂ ਨੇ ਮੁੰਡੇ ਨੂੰ ਬਿਆਨ ਜਾਣਾ। ਹਾਂਜੀ, ਪਤਾ ਹੈ ਸਾਰਿਆਂ ਨੂੰ। ਉਹ ਅੱਜ ਕੱਲ ਤੇ ਪੁੱਛਦੇ ਨੇ ਨਾ, ਉਹ ਜਿਹੜੇ ਆਂਦੇ ਨੇ ਉਹ ਮੰਗਤ ਕਿ ਬਾਹਰ ਹੀ ਪੁੱਛ ਲੈਂਦੇ ਨੇ ਨਿਆਣਿਆਂ ਨੂੰ,
ਮੁੰਡੇ ਦਾ ਕੀ ਨਾਂ ਹੈ, ਮੁੰਡੇ ਦੇ ਪਿਓ ਦਾ ਕੀ ਨਾਂ ਹੈ, ਤੇ ਉਹ ਤੇ ਗੀਤਾਂ 'ਚ ਸਾਰਾ ਕੁਝ ਵਾਜ਼ਿਆ ਹੋ ਜਾਂਦਾ ਬਿਲਕੁਲ ਬਿਲਕੁਲ ਸਾਰੇ ਮਾਮਲਾਤ ਕਲੀਅਰ ਹੋ ਜਾਂਦੇ ਜੀ। ਵਾਹ ਲਓ ਜੀ ਉਹ ਫਿਰ ਅੱਗੋਂ ਕੀ ਕਹਿਣਾ ਕਿ ਜੀ ਉਹਦਾ ਜਦੋਂ ਆਣਾ ਉਸ ਪਿੰਡ ਦਾ ਕੌਣ ਮੁਕੱਦਮੀ ਵੇ ਜਿਹਦੇ ਹੱਥ ਮਿੱਟੀ ਦੀ ਝਾਰੀ, ਮਿੱਟੀ ਨੇ ਗੱਲ ਕਰ ਲਈ। ਹੁਣ ਅੱਗੋਂ ਉਹ ਜਿਹੜਾ ਮੁੰਡਾ ਜਿਹੜਾ ਕੁੜੀ ਦਾ ਪਿਓ ਹੁੰਦਾ ਸੀ ਉਹਦਾ ਨਾਂ ਲੈਣਾ ਕਿ ਉਸ ਪਿੰਡ ਦਾ ਕਰੀਮ ਮੁਕੱਦਮੀ ਵੇ ਜਿਹਦੇ ਹੱਥ ਮਿੱਟੀ ਦੀ ਝਾਰੀ, ਮਿੱਟੀ ਨੇ ਗੱਲ ਕਰ ਲਈ। ਉਹ ਇਹ ਗੀਤ ਗਾਉਂਦੇ ਆ, ਉਹਨੂੰ ਰਿਪੀਟ ਕਰਦੇ ਆ, ਉਹਨੂੰ ਬਾਰ-ਬਾਰ ਕਰਦੇ ਆ, ਗਾਉਂਦੇ ਆ, ਦੁਹਰਾਉਂਦੇ ਆ, ਉਹਨਾਂ ਵਿਆਹ ਵਾਲੇ ਘਰ ਪੁੱਜਣ, ਘਰ ਦੇ ਬੂਹੇ 'ਚ ਆ ਜਾਣਾ ਤੇ ਬੂਹੇ 'ਚ ਆ ਕੇ ਖਲੋ ਜਾਣਾ ਤੇ ਜੋ ਕੁਝ ਉੱਥੇ ਉਹ ਕਰਦੇ ਆ ਸੀ ਘਰ ਵਾਲਿਆਂ ਨਾਲ, ਇਹ ਹੁਣ ਤੁਸੀਂ ਜ਼ਰਾ ਉਸੇ ਉਹ ਕੀ ਹੁੰਦਾ ਸੀ ਕਿ ਉਹਨਾਂ ਬੁਗੇ ਇੱਕ ਹੋਰ ਮੈਂ ਤੁਹਾਨੂੰ ਇੱਥੇ ਗੱਲ ਦੱਸਾਂ, ਘਰ ਦੇ ਦਰਵਾਜ਼ੇ ਦੀ ਗੱਲ ਆ ਗਈ। ਤੁਹਾਨੂੰ ਇਹ ਯਾਦ ਹੋਏਗਾ ਕਿ ਉਸ ਵੇਲੇ ਬਹੁਤ ਘਰਾਂ ਦੇ ਬਾਹਰ ਦਰਵਾਜ਼ੇ ਹੀ ਨਹੀਂ ਸੀ ਹੁੰਦੇ, ਬਹੁਤੇ ਘਰਾਂ ਦੇ ਬਾਹਰ ਬੂਹੇ ਨਹੀਂ ਸੀ ਹੁੰਦੇ, ਠੀਕ ਹੈ ਜੀ। ਅੱਛਾ, ਉਹ ਨਾ ਫਿਰ ਗੀਤ ਗਾਉਣ ਵਾਲੀਆਂ ਕੁੜੀਆਂ ਅੰਦਰ ਬਾਹਰ ਖਲੋ ਜਾਣਾ, ਅੰਦਰ ਬਾਹਰ ਸਮਝਦੇ ਹੋ ਨਾ ਜੀ, ਅੰਦਰ ਬਾਹਰ ਖਲੋ ਜਾਣਾ ਕਿ ਉਹ ਨਾ ਉਹਨਾਂ ਵਿਹੜੇ 'ਚ ਹੋਣਾ ਤੇ ਨਾ ਉਹਨਾਂ ਗਲੀ 'ਚ ਹੋਣਾ, ਅੰਦਰ ਬਾਹਰ ਖਲੋ ਜਾਣਾ। ਉੱਥੇ ਫਿਰ ਉਹਨਾਂ ਅਗਲਾ ਕੰਮ ਸਟਾਰਟ ਕਰ ਲੈਣਾ ਜੀ। ਅਗਲਾ ਕੀ ਹੁੰਦਾ ਸੀ ਕਿ ਜਿਸ ਘਰ ਉਹਨਾਂ ਗੀਤ ਗਾਣ ਆਉਣਾ ਉਹਨਾਂ ਦੇ ਜੀਆਂ ਦੇ ਨਾਂ ਲੈ ਲੈ ਕੇ ਉਹਨਾਂ ਨੂੰ ਸਿੱਠਣੀਆਂ ਦੇਣੀਆਂ। ਅੱਛਾ, ਸਿੱਠਣੀਆਂ ਦੀ ਇੱਕ ਹੋਰ ਜਗ੍ਹਾ ਆਣੀ ਹੈ, ਲੇਕਿਨ ਇਹ ਵਾਲੀਆਂ ਤੁਸੀਂ ਜ਼ਰਾ ਦੱਸੋ। ਅੱਛਾ, ਇਹ ਸਿੱਠਣੀਆਂ ਕੀ ਹੁੰਦੀਆਂ ਸੀ ਕਿ ਅਸਲ 'ਚ ਇਹ ਇੱਕ ਸ਼ੁਗਲ ਹੁੰਦਾ ਸੀ। ਅੱਛਾ, ਇਹ ਜਿਸ ਘਰ ਵਿਆਹ ਹੁੰਦਾ ਸੀ ਉਸ ਘਰ ਦੇ ਜੀਆਂ ਦੇ ਨਾਂ ਲੈ ਲੈ ਕੇ ਤੇ ਉਹਨਾਂ ਦੇ ਉਹਨੂੰ ਗੀਤਾਂ ਦੇ ਵਿੱਚ ਪਰੋਣਾ ਤੇ ਉਹਦੀ ਬੇਇੱਜ਼ਤੀ ਕਰਨੀ, ਉਹਨੂੰ ਬੇਇੱਜ਼ਤ ਕਰਨਾ, ਠੀਕ ਹੈ ਨਾ ਜੀ, ਗੀਤਾਂ 'ਚ। ਅੱਛਾ, ਸ਼ੁਗਲ 'ਚ ਬੇਇੱਜ਼ਤ ਕਰਨਾ, ਯਾਨੀ ਸ਼ੁਗਲ ਤੇ ਸ਼ੁਗਲ ਵੀ ਉਹ ਸ਼ੁਗਲ ਕਿ ਜੋ ਤੁਸੀਂ ਨਹੀਂ ਕਹਿਣ ਵਾਲੇ ਅੱਜ ਦੇ ਜ਼ਮਾਨੇ 'ਚ ਤੇ ਲਫ਼ਜ਼ ਗਾਲੀ ਸਮਝੇ ਜਾਂਦੇ। ਅੱਛਾ, ਉਹ ਸ਼ੁਗਲ ਜਿਹੜਾ ਉਹ ਸ਼ੁਗਲ ਕਰਨਾ ਤੇ ਘਰ ਵਾਲੇ ਇੰਜੋਏ ਕਰਨਾ, ਘਰ ਵਾਲਿਆਂ। ਅੱਛਾ, ਉਹ ਕੀ ਹੁੰਦਾ ਸੀ ਕਿ ਕੀ ਕਹਿੰਦੇ ਨੇ ਜਦੋਂ ਨਾ ਆ ਕੇ ਉੱਥੇ ਸ਼ੁਰੂ ਹੋ ਜਾਣਾ ਗੱਲ, ਗੀਤ ਗਾਣਾ ਸ਼ੁਰੂ ਹੋ ਜਾਣਾ। ਮਸਲਨ ਹੁਣ ਉਸ ਘਰ ਦੀ ਕੋਈ ਵੱਡੀ ਨੂੰਹ ਹੈ, ਠੀਕ ਹੈ ਜੀ, ਅਗਰ ਉਸ ਘਰ 'ਚ ਪਹਿਲੇ ਨੂੰਹ ਨਹੀਂ ਤੇ ਉਸ ਘਰ ਦੀ ਉਸ ਮੁੰਡੇ ਦੀ ਜਿਹੜੀ ਮਾਂ ਹੈ ਉਹਦਾ ਨਾਂ ਲੈ ਲੈਣਗੇ, ਜਾਂ ਉਸ ਘਰ ਦੀ ਕੋਈ ਵੱਡੀ ਹੋਰ ਜਿਹੜੀ ਭਰਜਾਈ ਵਗੈਰਾ ਹੋਣੀ ਉਹਦਾ ਨਾਂ ਲੈਣਾ ਤੇ ਉਹਦਾ ਨਾਂ ਲੈ ਕੇ ਉਹਨਾਂ ਜਨਾਬ ਕਹਿਣਾ ਕਿ ਉਹ ਗੀਤ ਹੁੰਦਾ ਸੀ ਕਿ ਆਈਆਂ ਫਲਾਣੀਏ ਤੇਰੇ ਚਾਅ, ਯਾਨੀ ਕਿ ਉਹਨੂੰ ਕਹਿਣਾ ਨਾ ਤੇਰੇ ਚਾਅ ਪੂਰੇ, ਤੇਰੇ ਚਾਅ ਵਾਸਤੇ ਆਈਆਂ, ਹਾਂ, ਕਿ ਆਈਆਂ ਫਲਾਣੀਏ ਤੇਰੇ ਚਾਅ ਲੱਕ ਦੀ ਘੱਗਰੀ ਹੇਠ ਵਿਛਾ, ਯਾਨੀ ਕਿ ਅਸੀਂ ਬਹਿਣਾ ਹੈ, ਅਸੀਂ ਤੇਰੀ ਖੁਸ਼ੀ 'ਚ ਸ਼ਾਮਲ ਹੋਣਾ ਹੈ, ਸਾਡੀ ਇੱਜ਼ਤ ਇੰਨੀ ਕੁ ਕਰ, ਠੀਕ ਹੈ ਜੀ। ਆਈਆਂ ਫਲਾਣੀਏ ਤੇਰੇ ਚਾਅ ਲੱਕ ਦੀ ਘੱਗਰੀ ਹੇਠ ਵਿਛਾ, ਤੇ ਅੱਗੋਂ ਫਿਰ ਤਾਨਾ ਵੀ ਦੇਣਾ ਤੇ ਤੇਰੀ ਘੱਗਰੀ ਤੇਰੀ ਛੋਟੀ ਏ ਤੂੰ ਦਿਲਾਂ ਦੀ ਖੋਟੀ ਹੈ, ਠੀਕ ਹੈ। ਨਾਲ ਦੇਖੋ ਨਾ ਕਿ ਉਹਨੂੰ ਇਹ ਵੀ ਕਹਿਤਾ ਕਿ ਅਸੀਂ ਤੇਰੇ ਕੋਲ ਆਏ ਆ, ਤੂੰ ਸਾਡੀ ਪ੍ਰਾਪਰ ਇੱਜ਼ਤ ਕਰ, ਤੇ ਅੱਗੋਂ ਇਹ ਵੀ ਕਹਿ ਦੇਣਾ ਵੀ ਤੂੰ ਐਨੇ ਜੋਗੀ ਹੈ ਨਹੀਂ, ਐਨੇ ਜੋਗੀ ਹੈ ਨਹੀਂ, ਅਸੀਂ ਫਿਰ ਵੀ ਤੇਰੀਆਂ ਖੁਸ਼ੀਆਂ 'ਚ ਸ਼ਾਮਲ ਹੋ ਗਏ, ਖੁਸ਼ੀਆਂ 'ਚ ਆ ਗਏ ਆ। ਚਾਹ ਪੂਰੇ। ਅੱਛਾ, ਉਹ ਇਸ ਤਰ੍ਹਾਂ ਦੇ ਹੋਰ ਬੜੇ ਸਨ ਗੀਤ, ਉਹ ਜਿਹੜੇ ਚੁੱਕੇ ਇੰਨੇ ਕੁ ਖੁੱਲੇ ਸਨ। ਅੱਛਾ, ਫਿਰ ਇਹ ਸਾਰੇ ਜਿਹੜੇ ਉਹ ਮੁੰਡੇ ਦੇ ਵਡਕੀਆਂ ਹੁੰਦੇ ਸੀ, ਵਡਕੀਆਂ ਤਾਈਆਂ ਚਾਚੀਆਂ ਸਾਰਿਆਂ ਨੂੰ ਬਾਰੋ ਵਾਰੀ ਘਰ ਦੇ ਵਿੱਚ ਹੁੰਦੇ ਸੀ, ਫਰਦ ਭਰਜਾਈਆਂ ਸਾਰਿਆਂ ਦੇ ਨਾਂ ਲੈ ਦੇਣੇ, ਸਮਝ ਲੈ ਕੇ ਉਹਨਾਂ ਨੂੰ ਉਹ ਜਿਹੜਾ ਨਾ ਜੀ ਪੈਂਜੀ ਦਿੰਦੇ ਸਨ। ਵਾਹ 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 ਵਾਹ, ਉਹ ਆਪਣੇ ਗੱਲਾਂ ਹੀ ਸੁਣਾ ਕੇ ਨਾ, ਸਿੱਠਣੀਆਂ ਸੁਣਾ ਕੇ ਤੇ ਉਹਨਾਂ ਦੀ ਗੀਤਾਂ 'ਚ ਲਹਾਈ ਕਰ ਕਰਕੇ, ਠੀਕ ਹੈ ਜੀ। ਉਹ ਫਿਰ ਉਹਨਾਂ ਕਹਿਣਾ ਅੱਗੋਂ ਕੋ ਘਰ ਦੀ ਜਿਹੜੀ ਸਿਆਣੀ ਮਾਈ ਹੋਣੀ, ਉਹਨੇ ਕਹਿਣਾ ਤੁਹਾਡਾ ਬੇੜਾ ਤਰਜੇ ਅੱਗੇ ਆ ਜਾਓ ਤੇ ਬਹਿ ਜਾਓ। ਉਹ ਫਿਰ ਘਰ 'ਚ ਜੋ ਹੁੰਦਾ ਸੀ ਨਾ ਉਸ ਵੇਲੇ ਉਹਨਾਂ ਕੋਲ ਮੌਜੂਦ ਹੁੰਦਾ ਸੀ ਚਾਦਰ ਵਗੈਰਾ ਜਾਂ ਕੋਈ ਖੇਸ ਹੁੰਦੇ ਸਨ, ਜੋ ਵੀ ਉਹਨਾਂ ਥੱਲੇ ਵਿਛਾ ਦੇ ਨੇ, ਤੇ ਉਹਨਾਂ ਕਹਿਣਾ ਜੀ ਆ ਕੇ ਬਹਿ ਜਾਓ। ਉਹ ਫਿਰ ਜਨਾਬ ਇੰਜ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਜਾ ਕੇ ਨਾ ਉੱਥੇ ਬਹਿ ਜਾਣਾ ਤੇ ਬਹਿ ਕੇ ਗੀਤ ਗਾਣਾ ਸ਼ੁਰੂ ਹੋ ਜਾਣਾ। ਅੱਛਾ, ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜਾਵਾਂ ਕਿ ਜਿਹੜੇ ਗੀਤ ਗਾਏ ਜਾਂਦੇ ਸਨ ਉਹਨਾਂ ਦੀਆਂ ਵੀ ਕਿਸਮਾਂ ਸਨ। ਵਾਹ ਵਾਹ ਵਾਹ, ਉਹਨਾਂ ਦਾ ਜ਼ਰਾ ਵੇਰਵਾ ਕਰਨਾ। ਅੱਛਾ, ਉਹਦਾ ਨਾਲ ਹੁੰਦਾ ਰਹੇਗਾ ਕਿ ਵਿਆਹ ਅਗਰ ਮੁੰਡੇ ਦਾ ਹਾਂ ਤੇ ਘੋੜੀਆਂ ਗਾਈਆਂ ਜਾਂਦੀਆਂ ਸਨ, ਘੋੜੀਆਂ ਗਾਈਆਂ ਜਦੋਂ ਚੜਿਆ ਵੀਰਾ ਘੋੜੀ ਵੇ, ਹਾਂ, ਠੀਕ ਹੈ ਜੀ। ਅੱਛਾ, ਉਹ ਘੋੜੀਆਂ ਗਾਈਆਂ ਜਾਂਦੀਆਂ ਸੀ ਕਿਉਂਕਿ ਘੋੜੀ ਚੜ੍ਹਨਾ ਅਸਲ 'ਚ ਇਹੀ ਹੁੰਦਾ ਸੀ ਕਿ ਜੀ
ਉਹ ਫਲਾਣਾ ਬੰਦਾ ਤਾਂ ਜੇ ਉਹ ਕਿਹੜਾ ਘੋੜੀ ਚੜਿਆ ਜੀ, ਉਹਨੂੰ ਕੀ ਪਤਾ ਕੀ ਹੁੰਦਾ, ਘਰ ਕੀ ਹੁੰਦਾ। ਉਹਨੂੰ ਕੀ ਪਤਾ। ਮਕਸਦ ਇਹ ਹੈ ਕਿ ਘੋੜੀ ਚੜ੍ਹਨਾ ਜਿਹੜਾ ਸੀ ਉਹ ਵਿਆਹ ਹੀ ਸੀ, ਯਾਨੀ ਬਾਲਗ ਹੋਣ ਦੀ, ਸਿਆਣਾ ਹੋਣ ਦੀ ਨਿਸ਼ਾਨੀ ਸੀ ਕਿ ਘੋੜੀ ਚੜਿਆ। ਹਾਂ, ਜਿਹੜਾ ਘੋੜੀ ਚੜਿਆ ਵਿਆਹ ਜਾਂਦਾ ਸੀ, ਉਹਨੂੰ ਦੁਨੀਆ ਦਾ ਪਤਾ ਲੱਗਦਾ ਸੀ ਕਿ ਦੁਨੀਆ 'ਚ ਕਿਸ ਤਰ੍ਹਾਂ। ਉਸੇ ਗੱਲ ਤੋਂ ਮੈਂ ਸਮਝਣਾ ਕਿ ਉਹ ਜਿਹੜੀ ਸਿਨਫ ਗੀਤਾਂ ਦੀ ਮੁੰਡੇ ਦੇ ਵਿਆਹ ਤੇ ਜਿਹੜੀ ਗਾਈ ਜਾਂਦੀ ਸੀ, ਉਹ ਘੋੜੀਆਂ ਨੂੰ ਐਸੇ ਵਜ੍ਹਾ ਨਾਲ ਘੋੜੀਆਂ ਕਹਿੰਦੇ ਸਨ। ਅੱਛਾ, ਮੁੰਡੇ ਦੇ ਵਿਆਹ ਤੇ ਘੋੜੀਆਂ ਗਾਈਆਂ ਜਾਂਦੀ, ਤੇ ਕੁੜੀ ਦੇ ਵਿਆਹ ਤੇ? ਕੁੜੀ ਦੇ ਵਿਆਹ ਦੇ ਸੁਹਾਗ ਗਾਇਆ ਜਾਂਦਾ। ਸੁਹਾਗ ਗਾਇਆ ਜਾਂਦਾ ਸੀ। ਵਾਹ ਵਾਹ, ਤੇਰਾ ਸਦਾ ਸੁਹਾਗ ਸਲਾਮਤ। ਹਾਂਜੀ, ਠੀਕ ਹੈ ਜੀ। ਅੱਛਾ, ਉਹ ਗਾਇਆ ਜਾਂਦਾ ਸੀ। ਫਿਰ ਇੱਕ ਹੋਰ ਵੀ ਸੀ, ਖੁਸ਼ੀ ਦਾ ਇੱਕ ਵੇਲਾ ਆਉਂਦਾ ਰਿਹਾ, ਪਿੰਡਾਂ 'ਚ ਬਹੁਤ ਹੁੰਦਾ ਸੀ ਕਿ ਜਦੋਂ ਕਿਸੇ ਦੇ ਘਰ ਮੁੰਡਾ ਜੰਮਦਾ ਸੀ, ਅੱਛਾ ਉਹਦੇ ਜੰਮਣ ਤੇ ਖੁਸ਼ੀਆਂ, ਜੰਮਣ ਤੇ ਖੁਸ਼ੀਆਂ ਹੋਣੀਆਂ ਤੇ ਜੰਮਣ ਤੇ ਵੀ ਗੀਤ ਗਾਉਣੇ। ਅੱਛਾ, ਜਾਂ ਉਹਦੇ ਖਤਨੇ ਹੋਣੇ ਤੇ ਫਿਰ ਗੀਤ ਗਾਉਣੇ। ਅੱਛਾ, ਖਤਨਿਆਂ ਦਾ ਵੀ ਇੱਕ ਮਾਹੌਲ ਹੁੰਦਾ ਸੀ, ਬਕਾਇਦਾ ਵਿਆਹ ਤਰ੍ਹਾਂ ਬਕਾਇਦਾ ਸਾਦੀ ਭੇਜ ਕੇ ਲਾਗੀ ਰਿਸ਼ਤੇਦਾਰ ਬੁਲਾ ਕੇ। ਉਹ ਜਿਹੜੇ ਗੀਤ ਸਨ ਨਾ, ਜਿਵੇਂ ਮੁੰਡੇ ਦੇ ਵਿਆਹ ਤੇ ਗਾਣ ਵਾਲੇ ਗੀਤ ਘੋੜੀਆਂ, ਕੁੜੀ ਦੇ ਵਿਆਹ ਤੇ ਗਾਏ ਜਾਣ ਵਾਲੇ ਗੀਤ ਸੁਹਾਗ, ਤੇ ਮੁੰਡੇ ਦੇ ਵਿਆਹ, ਮੁੰਡੇ ਦੇ ਜੰਮਣ ਤੇ ਜਾਂ ਖਤਨਿਆਂ ਤੇ ਜਿਹੜੇ ਗੀਤ ਗਾਏ ਜਾਂਦੇ ਸੀ, ਉਹ ਸੀ ਹੁੰਦਾ ਸੀ ਵਧਾਵਾ। ਵਧਾਵਾ ਚਾੜਨਾ। ਇਹ ਵਧਾਵਾ ਯਕੀਨ ਜਾਨੋ ਮੇਰੇ ਵੀ ਨਹੀਂ ਇਲਮ ਚ ਕਿ ਇਹ ਕੀ ਸੀ। ਇਹ ਤੁਸੀਂ ਬੜਾ ਅੱਛਾ ਕੀਤਾ ਕਿ ਫਿਰ ਮਰੀ ਹੋਈ, ਗਵਾਚੀ ਹੋਈ ਕਦਰ ਜਿਹੜੀ ਹੈ, ਇੱਕ ਯਾਦ ਜਿਹੜੀ ਹੈ, ਇੱਕ ਨਾਂ ਜਿਹੜਾ ਹੈ, ਉਹਨੂੰ ਜ਼ਿੰਦਾ ਕਰ ਦਿੱਤਾ। ਵਧਾਵਾ ਜਿਹੜੇ ਦੋ ਖਤਨਿਆਂ ਤੇ ਜਾਂ ਬੱਚੇ ਦੀ, ਬੇਟੇ ਦੀ ਪੈਦਾਇਸ਼ ਤੇ ਗੀਤ ਗਾਏ ਜਾਂਦੇ ਸੀ, ਉਹਦਾ ਇੱਕ ਟਿਪੀਕਲ ਨਾਂ ਸੀ ਜਿਹੜਾ ਮੇਰੇ ਇਲਮ 'ਚ ਨਹੀਂ ਸੀ। ਹਾਜੀ ਸਾਹਿਬ ਨਾਜ਼ ਸਾਹਿਬ ਨੇ ਮੈਨੂੰ ਦੱਸਿਆ, ਇਹਨਾਂ ਦਾ ਬਹੁਤ ਸ਼ੁਕਰੀਆ। ਉਹਦਾ ਨਾਂ ਸੀ ਵਧਾਵਾ। ਠੀਕ ਹੈ ਜੀ। ਅੱਛਾ, ਉਹ ਫਿਰ ਜਦੋਂ ਬਾਲੜੀਆਂ ਕੁੜੀਆਂ ਸਾਰੀਆਂ ਇਕੱਠੀਆਂ ਹੋ ਕੇ ਇੱਕ ਜਗ੍ਹਾ ਬਹਿ ਜਾਣਾ ਜੀ, ਤੇ ਉਹ ਫਿਰ ਨਾ ਵਿੱਚੋਂ ਜਿਹੜੀ ਹੁੰਦੀ ਸੀ ਨਾ ਕੋਈ ਤੇਜ਼ ਜੀ ਕੁੜੀ, ਉਹਨੂੰ ਇੱਕ ਅੱਧੀ ਗੱਲ ਘਰਦਿਆਂ ਨੂੰ ਫਿਰ ਸੁਣਾ ਦੇਣੀ ਜੀ। ਮਸਲਨ ਉਹਦੇ 'ਚ ਲੇਕਿਨ ਮਾਹੌਲ, ਅੱਛੇ ਮਾਹੌਲ 'ਚ, ਮੁਹੱਜ਼ਬ ਤਰੀਕੇ ਨਾਲ। ਉਹ ਜਿਹੜਾ ਪਹਿਲਾ ਸੀ ਸਿਸਟਮ, ਉਹ ਤਕਰੀਬਨ ਖਤਮ ਹੋ ਜਾਂਦਾ ਸੀ, ਅਗਲਾ ਸ਼ੁਰੂ ਹੋ ਜਾਂਦਾ ਸੀ। ਉਹਨੇ ਫਿਰ ਕਦੀ ਗੱਲ ਇੱਥੋਂ ਟੋਰਨੀ, ਅਸੀਂ ਖਾਧੜੀ ਤਤੜੀ ਖੀਰ ਵੇ, ਮੰਦਾ ਨਹੀਂ ਬੋਲਣਾ, ਮੰਦਾ ਨਹੀਂ ਬੋਲਣਾ। ਅਸੀਂ ਖਾਧੀ ਤਤੜੀ ਖੀਰ ਵੇ, ਮੰਦਾ ਨਹੀਂ ਬੋਲਣਾ, ਤੇਰੀ ਫਲਾਣੀ ਨੂੰ ਲੈ ਕੇ ਫਕੀਰ ਵੇ, ਮੰਦਾ ਨਹੀਂ ਬੋਲਣਾ। ਵਾਹ ਵਾਹ ਵਾਹ, ਹਾਲੇ ਮੰਦਾ ਨਹੀਂ ਬੋਲਣਾ। ਦੇਖੋ ਨਾਲ ਅਗਲੇ ਨੂੰ ਕਹਿਣਾ ਵੀ ਅਸੀਂ ਅਜੇ ਕੋਈ ਮੰਦੀ ਗੱਲ ਨਹੀਂ ਕਰ ਰਹੇ, ਤੇ ਅਸੀਂ ਖਾਧੜੇ ਹੱਸਦੇ ਸਨ। ਅਸੀਂ ਖਾਧੜੇ ਤਤੜੇ ਚੌਲ ਵੇ, ਤੇਰੀ ਫਲਾਣ ਮੰਦਾ ਨਹੀਂ ਬੋਲਣਾ, ਮੰਦਾ ਨਹੀਂ ਬੋਲਣਾ। ਅਸਾਂ ਖਾਧੇ ਤਤੜੇ ਚੌਲ ਵੇ, ਮੰਦਾ ਨਹੀਂ ਬੋਲਣਾ, ਮੰਦਾ ਨਹੀਂ ਬੋਲਣਾ। ਅਸੀਂ ਖਾਧੇ ਤਤੜੇ ਚੌਲ ਵੇ, ਮੰਦਾ ਨਹੀਂ ਬੋਲਣਾ, ਤੇਰੀ ਭਾਬੀ ਨੂੰ ਲੈ ਗਏ ਨੌਲ ਵੇ, ਮੰਦਾ ਨਹੀਂ ਬੋਲਣਾ। ਹਾਲੇ ਮੰਦਾ ਨਹੀਂ ਬੋਲਣਾ, ਅਜੇ ਮੰਦਾ ਨਹੀਂ ਬੋਲਣਾ। ਅੱਛਾ, ਫਿਰ ਇਹਦੇ 'ਚ ਇਹ ਗੱਲ ਹੁੰਦੀ ਸੀ ਕਿ ਇਹ ਜ਼ਰੂਰੀ ਨਹੀਂ ਸੀ ਕਿ ਉਹਦੇ 'ਚ ਭਾਬੀ ਆਂਦੀ ਸੀ, ਉਹਦੇ 'ਚ ਚਾਚੀ, ਮਾਮੀ, ਤਾਈ ਜਾਂ ਕੋਈ ਲੱਗਦਾ ਲਾਣਾ। ਜੇ ਉਸ ਘਰ 'ਚ ਪਹਿਲੇ ਮੁੰਡੇ ਦਾ ਵਿਆਹ ਹੋਣਾ ਤੇ ਉਹਦੀ ਮਾਂ ਦਾ ਨਾਂ ਆ ਜਾਣਾ, ਉਹਦੀ ਮਾਂ ਦਾ ਨਾਂ ਆ ਜਾਣਾ। ਤੇ ਜੇ ਉਹਦੇ ਤੋਂ ਵੱਡਾ ਪਹਿਲੇ ਕੋਈ ਆਪਣੇ ਵਿਆਹ ਹੋਏ ਤੇ ਫਿਰ ਉਹਦੀ ਭਰਜਾਈ ਭਾਬੀ ਦਾ। ਦੇਖੋ ਨਾ, ਮਾਂ ਵੀ ਆ ਜਾਣੀ, ਮਾਂ ਨੂੰ ਲੈ ਜਾਣ ਚੋਰ ਫਕੀਰ ਵੇ, ਭਾਬੀ ਨੂੰ ਲੈ ਜਾਣ ਚੋਰ ਵੇ, ਨੌਲ ਵੇ, ਤੇ ਕਿਸੇ ਨੂੰ ਕਦੀ ਗੁੱਸਾ ਨਹੀਂ ਸੀ ਆਉਂਦਾ ਨਾ, ਮਜ਼ਾ ਲੈਂਦੇ ਸਨ। ਉਹ ਤੇ ਅੱਲਾ ਦਾ ਸ਼ੁਕਰ ਅਦਾ ਕਰਦੇ ਸੀ ਕਿ ਯਾ ਅੱਲਾ ਤੇਰਾ ਸ਼ੁਕਰ ਹੈ ਸਾਡੇ ਘਰ ਖੁਸ਼ੀ ਆਈ ਹੈ, ਇਹ ਵੇਲਾ ਰੌਣਕਾਂ ਲੱਗੀਆਂ ਨੇ, ਤੇ ਮੁਸਲਸਲ ਕਈ ਦਿਨ ਤੱਕ ਰੌਣਕਾਂ ਚੱਲ ਰਹੀਆਂ ਨੇ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ। ਅੱਛਾ, ਫਿਰ ਦੇਖੋ ਨਾ ਉਹਦੇ 'ਚ ਮੈਨੂੰ ਇੱਕ ਹੋਰ ਉਹ ਗੱਲ ਉਹ ਯਾਦ ਆ ਗਈ, ਮਸਲਨ ਗੋਰੀ ਗੋਰੀ ਵੇ। ਅੱਛਾ, ਇਹਦਾ ਚੁੱਕੇ ਇਹਨਾਂ ਦੀ ਅਲੱਗ ਲੈਅ ਹੁੰਦੀ ਸੀ ਆਪਣੀ ਨਾ, ਹਰ ਗੀਤ ਦੀ ਵੱਖਰੀ ਲੈਅ ਹੁੰਦੀ ਸੀ, ਜਿਵੇਂ ਲਹਿਰ ਵੱਖਰੀ, ਸੁਰ ਵੱਖਰੀ ਹੁੰਦੀ ਹੈ। ਤੇ ਗੋਰੀ ਗੋਰੀ ਵੇ ਜੀ, ਗੋਰੀ ਗੋਰੀ ਵੇ, ਕਿਤੇ ਵੇਲੇ ਜਾ ਮਲੰਗਾ ਜਿਹਦੀ ਨਾਜੋ ਗੋਰੀ ਵੇ, ਜਿਹਦੇ ਨਾਜੋ ਗੋਰੀ ਵੇ। ਅੱਛਾ, ਹੁਣ ਦੇਖੋ ਨਾ, ਇੱਕ ਨੇ ਸਵਾਲ ਕੀਤਾ, ਅੱਗੋਂ ਦੂਜੀਆਂ ਨੇ ਜਵਾਬ ਦੇਣਾ ਜੀ, ਤੇ ਜਵਾਬ ਫਿਰ ਉਸ ਘਰ ਵਾਲੇ ਤੇ ਜਾਣਾ। ਅੱਛਾ, ਜਿਹਦੇ ਘਰ ਵਿਆਹ ਹੈ, ਜਿਹਦੇ ਘਰ ਰੌਣਕ ਹੈ, ਵਿਆਹ ਉਹਦਾ ਹੀ ਫਿਰ ਆ ਜਾਣਾ, ਗੱਲ ਫਿਰ ਉੱਥੇ ਆਣੀ ਹੈ। ਫਿਰ ਉਹਦੀ ਉੱਪਰੇ ਕਿਸੇ ਨੂੰਹ ਦਾ ਨਾਂ ਆ ਜਾਏਗਾ, ਕਿਸੇ ਹੋਰ ਘਰ ਵਾਲੀ ਦਾ ਨਾਂ ਆ ਜਾਏਗਾ ਕਿ ਗੋਰੀ ਗੋਰੀ ਵੇ, ਕਿਤੇ ਵੇਲੇ ਜਾ ਮਲੰਗਾ ਜਿਹਦੀ ਨਾਜੋ ਗੋਰੀ ਹੈ। ਉਹ ਦੂਸਰੇ ਨੇ ਕਹਿਣਾ ਕਿ ਗੋਰੀ ਗੋਰੀ ਵੇ, ਇਹ ਫਲਾਣੇ ਦੇ ਵੇਲੇ ਜਾ ਮਲੰਗਾ ਉਹਦੀ ਨਾਜੋ ਗੋਰੀ ਵੇ, ਨਾਜੋ ਗੋਰੀ ਵੇ। ਵਾਹ ਵਾਹ, ਮਲੰਗ ਨੂੰ ਹੀ ਭੇਜਣਾ, ਮਲੰਗ ਨੂੰ ਹੀ ਭੇਜਣਾ। ਦੇਖੋ ਮਲੰਗ ਨੂੰ ਵੀ, ਮਲੰਗ ਜਿੱਧਰ ਗੋਰੀ ਹੈ ਮਲੰਗੀ ਜਾਏ, ਮਲੰਗੀ ਜਾਏ। ਇਹ ਮਲੰਗ ਲਾੜੇ ਦਾ ਨਾਮ ਹੁੰਦਾ? ਨਹੀਂ, ਇਹ ਮਲੰਗ ਹੁੰਦੇ ਸਨ ਖੁੱਲੇ, ਟੁਰਨਾ ਫਿਰਨਾ, ਖਾਣਾ ਪੀਣਾ, ਵੇਲੇ ਕਿਤੇ ਉਸ ਘਰ, ਫਿਰ ਕਿਤੇ ਉਸ ਘਰ, ਆਪਣੇ ਖਾ ਲਿਆ, ਮੌਜ ਮੇਲਾ ਕਰਨ ਵਾਲੇ, ਮੌਜ ਮੇਲਾ ਕਰ ਰਹੇ।
ਅੱਛਾ ਉਹ ਫਿਰ ਉਸ ਤੋਂ ਅੱਗੇ ਹੁੰਦਾ ਸੀ ਤੇ ਕਿਤੇ ਕੁੱਛੜ ਚੜ ਬਹਿੰਦੀ ਕਿਹੜਾ ਦਿੰਦਾ ਲੋਰੀ ਵੇ ਓਏ ਹੋਏ ਇਹ ਜਿਹੜਾ ਹੁੰਦਾ ਸੀ ਨਾ ਜੀ ਇਹਨੂੰ ਸਮਝ ਲਓ ਤੁਸੀਂ ਕਿ ਇਹ ਮਖਸੂਸ ਹੁੰਦਾ ਸੀ ਭਾਬੀਆਂ ਤੇ। ਅੱਛਾ ਇਹ ਨਹੀਂ ਕਿ ਭਾਬੀਆਂ ਜਿਹੜੀਆਂ ਹੁੰਦੀਆਂ ਸੀ ਨਾ ਯਾਨੀ ਦੇਵਰ ਤੇ ਭਾਬੀ ਕਿਤੇ ਕੁੱਛੜ ਚੜ ਹਾਂ ਵਾਹ 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 ਠੀਕ ਹੈ ਜੀ ਕਿਤੇ ਕੁੱਛੜ ਚੜ ਬਹਿੰਦੀ ਕਿਹੜਾ ਦਿੰਦਾ ਲੋਰੀ ਵੇ ਕਿਹੜਾ ਦਿੰਦਾ। ਅੱਛਾ ਫਿਰ ਉਹਦੇ ਘਰ ਵਾਲੇ ਦਾ ਫਿਰ ਉਹਦਾ ਨਾਂ ਲੈਣਾ ਘਰ ਵਾਲੇ ਦਾ ਲੈਣਾ ਹੀ ਉਹਦੇ ਦਿਓਰ ਦਾ ਲੈਣਾ ਕਿ ਉਹਦੇ ਕੁੱਛੜ ਚੜ ਬਹਿੰਦੀ ਉਹੋ ਹੀ ਦਿੰਦਾ ਲੋਰੀ ਵੇ ਵੇ ਤੇ ਉਹ ਇੰਜ ਦਾ ਇਹ ਸਿਲਸਿਲਾ ਸ਼ੁਰੂ ਹੋ ਜਾਣਾ ਫਿਰ। ਹਾਂਜੀ ਚੱਲ ਇਸ ਤੋਂ ਚੁੱਕੇ ਬਹੁਤ ਲੰਬਾ ਸਿਲਸਿਲਾ ਹੈ ਤੇ ਅਸੀਂ ਤੇ ਆਪਣੇ ਸੁਣਨ ਵਾਲਿਆਂ ਨੂੰ ਨਾ ਕੋਈ ਬੰਦਗੀ ਟਾਈਪ ਥੋੜਾ ਦੱਸਣਾ ਹੁੰਦਾ ਤੇ ਬਾਕੀ ਤੇ ਚੁੱਕੇ ਸਿਲਸਿਲਾ ਹੀ ਬੜਾ ਲੰਬਾ। ਅੱਛਾ ਫਿਰ ਉਹਦੇ ਚ ਕੀ ਹੁੰਦਾ ਸੀ ਕਿ ਜਦੋਂ ਉਹ ਇੱਕ ਉਹਨਾਂ ਦਾ ਭਖ ਜਾਂਦਾ ਸੀ ਆਪਣਾ ਪੂਰਾ ਪੇੜ ਉਹਦੇ ਚ ਉਹਦੇ ਨਾਲ ਜਿਹੜੀਆਂ ਫਿਰ ਬੱਚੀਆਂ ਛੋਟੀਆਂ ਬਾਲੜੀਆਂ ਹੁੰਦੀਆਂ ਸੀ 8-10 ਸਾਲ ਦੀਆਂ ਉਹਨਾਂ ਦਾ ਵੀ ਇੱਕ ਫੰਕਸ਼ਨ ਵੱਖਰੇ ਸਟਾਰਟ ਹੋ ਜਾਂਦਾ ਸੀ। ਉਹ ਕੀ ਹੁੰਦਾ ਸੀ ਉਹ ਸਾਈਡ ਤੇ ਹਟ ਕੇ ਆਪਣੀਆਂ ਹਾਰਨਾਂ ਜਿਹੜੀਆਂ ਇਕੱਠੀਆਂ ਹੁੰਦੀਆਂ ਸੀ ਉਹ ਕਿਕਲੀ ਪਾਣਾ ਸ਼ੁਰੂ ਹੋ ਜਾਂਦੀ ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈਏ ਦਾ ਜਿਹੜੇ ਜਵਾਈਏ ਦਾ ਠੀਕ ਹੈ। ਅੱਛਾ ਇਹ ਕਿਕਲੀ ਉਹ ਬੱਚਿਆਂ ਨੇ ਆਪਣਾ ਵੱਖਰਾ ਚੌਹਾਨ ਬਣਾ ਲੈਣਾ। ਅੱਛਾ ਉਹਦੇ ਚ ਮੁxtਲਿਫ ਅੱਗੇ ਫਿਰ ਬੋਲੀਆਂ ਹੁੰਦੀਆਂ ਠੀਕ ਹੈ ਜੀ ਕਿ ਆਪਣੇ ਖੂਹ ਤੇ ਕੁਰਸੀ ਭੈਣਾਂ ਮੇਰੀਆਂ ਗੋਰੀਆਂ ਭਰਾ ਮੇਰਾ ਮੁਨਸ਼ੀ ਦੇਖੋ ਉਸ ਵੇਲੇ ਅੱਛਾ ਭਰਾਵਾਂ ਨੂੰ ਹਮੇਸ਼ਾ ਹੀ ਵਡਿਆਇਆ ਜਾਂਦਾ ਭੈਣਾਂ ਨੇ ਤੇ ਫਿਰ ਅਸਲ ਜਿਹੜੀ ਗੱਲ ਹੈ ਉਹ ਜਿਹੜਾ ਪਿਆਰ ਮੁਕੱਦਸ ਐਡਾ ਸੁੱਚਾ ਰਿਸ਼ਤਾ ਭਰਾਵਾਂ ਤੇ ਭੈਣਾਂ 'ਚ ਹੁੰਦਾ ਸੀ। ਅਸੀਂ ਬਸ਼ੀਰ ਜੀ ਭੈਣਾਂ ਤੇ ਭਰਾਵਾਂ ਦੇ ਰਿਸ਼ਤੇ ਤੇ ਗੱਲ ਕਰੀਏ ਤੇ ਜ਼ਿੰਦਗੀ ਲੱਗ ਜਾਂਦੀ ਬਹੁਤ ਅਰਸਾ ਲੰਘ ਜੇ ਅਰਸਾ ਗੁਜ਼ਰ ਜੇ ਬਹੁਤ ਫਿਰ ਅਗਰ ਉਹ ਗੀਤ ਦੇਖੋ ਨਾ ਅਸੀਂ ਉਹ ਵੀ ਇੱਕ ਦੱਸਾਂਗੇ ਆਪਣੇ ਸੁਣਨ ਵਾਲਿਆਂ ਨੂੰ ਕਿ ਉਹ ਉਸ ਵੇਲੇ ਦੇ ਲੋਕ ਔਰ ਫੋਕ ਗੀਤ ਜਿਹੜੀਆਂ ਭੈਣਾਂ ਆਪਣੇ ਭਰਾਵਾਂ ਵਾਸਤੇ ਗਾਉਂਦੀਆਂ ਸਨ ਉਹ ਤੁਸੀਂ ਸੁਣੋ ਚ ਅੱਜ ਵੀ ਜਿਹੜਾ ਨਾ ਉਹ ਅੱਖਾਂ ਜਿਹੜੀਆਂ ਨਾ ਤੁਹਾਡੀਆਂ ਭਿੱਜ ਜਾਂਦੀਆਂ ਹੋ ਸਕਦਾ ਇਹ ਚੀਜ਼ਾਂ ਸੁਣ ਕੇ ਉਹਨਾਂ ਇੰਨੀਆਂ ਮੁਹੱਬਤਾਂ ਫਿਰ ਜਾਗ ਪੈਣ ਤੇ ਜੇ ਇੰਨੀਆਂ ਮੁਹੱਬਤਾਂ ਜਾਗ ਪੈਣ ਭੈਣਾਂ ਭਰਾਵਾਂ ਵਿੱਚ ਤੇ ਦੁਨੀਆ ਤੋਂ ਤੇ ਨਫ਼ਰਤਾਂ ਹੀ ਮੁੱਕ ਜਾਣ। ਤੇ ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਛਾਲਾਂ ਪਈ ਮਾਰਦੀ ਦੇਖੋ ਅਗ ਦੂਸਰਾ ਛਾਲਾਂ ਪਈ ਮਾਰਦੀ ਜਵਾਨੀ ਜੱਟੀ ਹੀਰ ਦੀ ਜਵਾਨੀ ਕਿਕਲੀ ਦੀ ਕੀ ਬਾਤ ਹੈ ਜੀ। ਅੱਛਾ ਇਹ ਹੋ ਗਿਆ। ਅੱਛਾ ਫਿਰ ਜਦੋਂ ਮਾਰਨ ਦਾ ਜਵਾਨੀ ਦੇ ਨਾਲ ਕੀ ਸਿੰਬੋਲਿਕ ਸੀ ਐਸਾ ਵੀ ਕੌਣ ਲੋਕ ਸਨ ਜਿਨ੍ਹਾਂ ਨੇ ਇਹੋ ਜਿਹੀਆਂ ਚੀਜ਼ਾਂ ਤਖਲੀਕ ਕੀਤੀਆਂ। ਬਸ ਇਹ ਜ਼ਾਹਿਰ ਹੈ ਕੋਈ ਸਾਡੇ ਵਰਗੇ ਹੀ ਇਹ ਆਖਰ ਕਿਤੇ ਤਖਲੀਕ ਹੋਈਆਂ ਨੇ ਬਹੁਤ ਪਹਿਲੇ ਲਿਖਿਆ ਗਿਆ ਇਹਨਾਂ ਨੂੰ ਬਕਾਇਦਾ ਉਹਦੇ ਬਾਅਦ ਫਿਰ ਸੀਨਾ ਮਸੀਨਾ ਹੀ ਚਲੀਆਂ ਆ ਰਹੀਆਂ ਕਿਸੇ ਨੇ ਨਹੀਂ ਪੜਿਆ ਯਾਨੀ ਕਿ ਉਹ ਸਾਡੇ ਉਸ ਸਮੇਂ ਦੀਆਂ ਬੀਬੀਆਂ ਔਰਤਾਂ ਬੱਚੀਆਂ ਲੜਕੀਆਂ ਜਿੰਨੀਆਂ ਵੀ ਸਨ ਬਹੁਤ ਘੱਟ ਪੜ੍ਹੀਆਂ ਲਿਖੀਆਂ ਹੁੰਦੀਆਂ ਸੀ। ਪੜਦਾਦੀ ਕੋਲੋਂ ਦਾਦੀ ਨੇ ਤੇ ਦਾਦੀ ਕੋਲੋਂ ਨੌ ਨੇ ਤੇ ਨੌ ਕੋਲੋਂ ਹਾਂ ਉਹ ਸੁਣ ਕੇ ਉਹ ਸਦੀਆਂ ਤੋਂ ਇੰਜ ਹੀ ਚੱਲਦਾ ਸੀ ਠੀਕ ਹੈ ਜੀ। ਅੱਛਾ ਉਹ ਫਿਰ ਕੀ ਹੋਣਾ ਜਦੋਂ ਬੱਚਿਆਂ ਨੇ ਕਿਕਲੀ ਪਾਉਂਦੇ ਹੋਣਾ ਫਿਰ ਦੇਖੋ ਉਹਨਾਂ ਇਹ ਨਹੀਂ ਕਿ ਉਹਨੂੰ ਬਕਾਇਦਾ ਇੱਕ ਤਰੀਕਾ ਹੁੰਦਾ ਸੀ ਕਿਕਲੀ ਬੰਦ ਕਰਨ ਦਾ ਇਹ ਨਹੀਂ ਕਿ ਜੋ ਪਾਉਂਦੇ ਛੱਡ ਕੇ ਕੁਦਰ ਹੋਣਾ ਸਗੀਰ ਨਹੀਂ ਉਹ ਜਦੋਂ ਉਹਨਾਂ ਟਾਈਮ ਹੋ ਜਾਣਾ ਨਾ ਕਿ ਹੁਣ ਸਮਝ ਲਓ ਕਿ ਹੁਣ ਉਹ ਇਹ ਸਾਰਾ ਇਹਨੂੰ ਖਤਮ ਕਰਨਾ ਸਿਲਸਿਲੇ ਨੂੰ ਕਿਕਲੀ ਨੂੰ ਵਾਈਂਡ ਅਪ ਕਰਨਾ ਤੇ ਉਹ ਕਿਹੜੇ ਵਿੱਚੋਂ ਬੋਲਣਾ ਕਿ ਕਿਕਲੀ ਕਲੰਦ ਕਰ ਹੁੱਕਾ ਪਾਣੀ ਬੰਦ ਕਰ ਵਾਹ ਕਿਕਲੀ ਕਲੰਦ ਕਰ ਹੁੱਕਾ ਪਾਣੀ ਬੰਦ ਕਰ। ਉਹ ਜਦੋਂ ਇੰਨੀ ਗੱਲ ਹੈ ਨਾਲ ਹੀ ਸਟਾਪ ਹੋ ਜਾਣਾ ਬੰਦ ਹੋ ਜਾਣਾ ਸਾਰਾ ਸਿਲਸਿਲਾ ਉਹਨਾਂ ਕੁੜੀਆਂ ਨੇ ਬਾਲੜੀਆਂ ਨੇ ਖਿਲਰ ਮਿਲਰ ਜਾਣਾ ਤੇ ਉਹਨਾਂ ਚਲਾ ਜਾਣਾ ਉਧਰ ਉਹ ਜਿੱਧਰ ਗਾ ਰਹੀਆਂ ਹੁੰਦੀਆਂ ਸੀ ਵੱਡੇ ਪਾਸੇ ਅੱਛਾ ਉਧਰ ਉਹ ਕਿਉਂ ਜਾਂਦੀਆਂ ਸੀ ਕਿ ਉਧਰ ਗੀਤ ਗਾਣ ਦਾ ਸਿਲਸਿਲਾ ਮੁੱਕ ਗਿਆ ਹੁੰਦਾ ਸੀ ਤੇ ਆਖਰੀ ਆਈਟਮ ਜਿਹੜੀ ਜਿਹਨੂੰ ਕਹਿੰਦੇ ਸੀ ਨਾ ਫੁੰਮਣੀਆਂ ਪਾਣਾ ਤੇ ਗਿੱਧਾ 13ਵੀਂ 14ਵੀਂ ਰੀਲ ਉਹ ਜਿਹੜਾ ਉਹ ਸ਼ੁਰੂ ਹੁੰਦਾ ਸੀ ਗਿੱਧਾ ਉਹ ਇੰਨਾ ਮਜ਼ੇਦਾਰ ਸੀ ਕਿ ਉਹ ਜਦੋਂ ਸਟਾਰਟ ਹੁੰਦਾ ਸੀ ਤੇ ਬਾਕੀ ਸਾਰੇ ਕੰਮ ਫਿਰ ਤੇ ਧੂੜਾਂ ਪੱਟੀਆਂ ਜਾਂਦੀਆਂ ਸੀ ਮੁੱਕ ਜਾਂਦੇ ਸਨ ਤੇ ਕੋਈ ਵੀ ਆਪਣੇ ਕੰਮ 'ਚ ਨਹੀਂ ਸੀ ਮਸਰੂਫ ਰਹਿੰਦਾ। ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹਰ ਚੀਜ਼ ਦੀ ਕੋਸ਼ਿਸ਼ ਹੁੰਦੀ ਕਿ ਮੈਂ ਵੀ ਗਿੱਧੇ 'ਚ ਸ਼ਾਮਲ ਹੋ ਜਾਵਾਂ ਤੇ ਯਾਨੀ ਪੈਰ ਫਟਕਣ ਲੱਗ ਤੇ ਸੱਚੀ ਗੱਲ ਹੈ ਬਸ਼ੀਰ ਜੀ ਕਿ ਜਿੰਨੀਆਂ ਇਹ ਗੀਤ ਗਾਏ ਜਾਂਦੇ ਸਨ ਜਿਹੜੀ ਜਗ੍ਹਾ ਤੇ ਵੀ ਗਾਏ ਜਾਂਦੇ ਸਨ ਮੈਨੂੰ ਅਗਰ ਉਹਨਾਂ 'ਚੋਂ ਸਾਰਿਆਂ 'ਚੋਂ ਜਿਹੜਾ ਉਹ ਚੰਗੀ ਆਈਟਮ ਲੱਗਦੀ ਹੈ ਨਾ ਉਹ ਗਿੱਧਾ ਹੈ। ਗਿੱਧੇ ਦਾ ਤਾਲ ਠੀਕ ਹੈ ਜੀ ਉਹਦਾ ਠਾਠ ਫਿਰ ਉਹ ਕੁੜੀਆਂ 'ਚ ਦਾ ਮਾਹੌਲ ਦਾਇਰਾ ਬਣਾ ਕੇ ਕੁੜੀਆਂ ਦਾ ਵਿੱਚ ਵਾਰੀ ਜਾਣਾ ਨੱਚਣਾ ਦੋ ਨੇ ਫੇਰੀ ਪਾਣੀ ਆ ਗਈਆਂ ਤੇ ਦੋ ਨਿਕਲ ਕੇ ਟੁੱਟ ਪਈਆਂ
ਤਸਲਸਲ ਅੱਛਾ। ਟੁੱਟਣ ਵੀ ਨਹੀਂ ਦੇਣਾ। ਫਿਰ ਮਜ਼ੇ ਦੀ ਗੱਲ ਹੈ ਕਿ ਉਹ ਜਿਹੜਾ ਗਿੱਧੇ 'ਚ ਹੁੰਦੀ ਸੀ ਉਹਨੂੰ ਕਹਿੰਦੇ ਵੀ ਫੇਰੀ ਪਾਣਾ ਹੀ ਸੀ। ਫੇਰੀ ਪਾਣਾ ਕਹਿੰਦੇ ਠੀਕ ਹੈ ਜੀ। ਕੀ ਬਾਤ। ਉਹ ਯਾਨੀ ਕਿ ਨੱਚਣ ਜਾਂ ਡਾਂਸ ਕਰਨ ਦੇ ਜ਼ੁਮਰੇ 'ਚ ਨਹੀਂ ਸੀ ਆਉਂਦੀ ਉਹ ਚੀਜ਼, ਉਹਨੂੰ ਕਹਿੰਦੇ ਸੀ ਫੇਰੀ ਪਾਣਾ। ਫੇਰੀ ਪਾਣਾ ਤੇ ਉਹਦਾ ਅੰਦਾਜ਼ ਹੀ ਫੇਰੀ ਵਾਲਾ ਹੁੰਦਾ ਸੀ। ਉਹ ਜਦੋਂ ਉਹ ਨਿਕਲ ਲੈਣਾ ਲੇਕਿਨ ਤੇ ਉਹ ਫਿਰ ਹੋਣਾ ਕਿ ਆਪਣੇ ਸਟਾਰਟ ਕਿੱਥੋਂ ਹੋਣਾ, ਜਿਹੜਾ ਸਟਾਰਟ ਹੁੰਦਾ ਜਦੋਂ ਸਟਾਰਟ ਲੈਣਾ ਹੁੰਦਾ ਸੀ ਕਿ ਉਹ ਹੁੰਦਾ ਸੀ ਕਿ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੀ ਪਰਾਤ ਤੇ ਅੱਜ ਮੇਰੇ ਵੀਰੇ ਦੀ ਸ਼ਗਨਾਂ ਵਾਲੀ ਰਾਤ। ਕੀ ਬਾਤ। ਅੱਛਾ, ਉਹ ਉੱਥੋਂ ਜਿਹੜਾ ਨਾ ਸਿਲਸਿਲਾ ਸ਼ੁਰੂ ਹੋ ਜਾਣਾ, ਇੱਥੋਂ ਸ਼ੁਰੂ ਹੋ ਜਾਣਾ ਤੇ ਉਹ ਜਿਸਲੇ ਸ਼ਗਨਾਂ ਵਾਲੀ ਰਾਤ ਨਾਲ ਹੀ ਹਾਂ ਉਹ ਪੂਰਾ ਜਿਹੜਾ ਨਾ ਜੀ ਉਹਨੂੰ ਪੂਰੇ ਜੋਸ਼ ਚ ਆ ਜਾਣਾ। ਉਹ ਜਿਹੜੀਆਂ ਦਾਇਰਾ ਬਣਾਇਆ ਹੁੰਦਾ ਸੀ ਉਹਨਾਂ ਨੇ ਪੂਰਾ ਗਿੱਧਾ ਪੂਰੇ ਜ਼ੋਰ ਨਾਲ ਵਜਾਉਣਾ ਤੇ ਦੋ ਕੁੜੀਆਂ ਜਿਹੜੀਆਂ ਨਾ ਜਾਂ ਦੋ ਜਾਂ ਤਿੰਨ ਜਿਹੜੀਆਂ ਉਹਨਾਂ ਵਿੱਚ ਫੇਰੀ ਦੇਣੀ ਉਹਨਾਂ ਨੇ ਆਪਣੀ ਜਗ੍ਹਾ ਤੇ ਆ ਕੇ ਤੇ ਅੱਗੋਂ ਦੋ ਨਿਕਲ ਜਾਣੀਆਂ ਉਹਨਾਂ ਨੇ। ਅੱਛਾ, ਫਿਰ ਜਦੋਂ ਉਹ ਮੁੱਕਣਾ ਉਹਨਾਂ ਨਿਕਲਣਾ ਤੇ ਪਿੱਛੋਂ ਬੋਲਣਾ ਬੜੀਆਂ 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 ਅੱਜ ਮੇਰੇ ਵੀਰੇ ਦੇ ਹੇਠ ਵਿਛਾਈਆਂ ਦਰੀਆਂ ਅੱਜ ਮੇਰੇ ਵੀਰੇ ਦੇ। ਵਾਹ ਵਾਹ ਵਾਹ। ਉਹ ਦੂਸਰਾ ਸ਼ੁਰੂ ਹੋ ਜਾਣਾ। ਠੀਕ। ਇੰਜ ਇੱਕ ਐਸੀਆਂ ਖੂਬਸੂਰਤ ਕਿਸਮ ਦੀਆਂ ਇਹ ਚੀਜ਼ਾਂ ਇਹ ਬੋਲੀਆਂ ਉੱਥੇ ਪੇਸ਼ ਹੋਣੀਆਂ ਤੇ ਉਹ ਸਿਲਸਿਲਾ ਚੱਲਦਾ ਰਹਿਣਾ। ਵਾਹ। ਅੱਛਾ, ਉਹ ਜਦੋਂ ਇੱਕ ਹੋਰ ਗੱਲ ਸੀ ਜੀ, ਜਦੋਂ ਥੋੜਾ ਜਿਹਾ ਕਿਤੇ ਮੱਧਮ ਹੋਣ ਲੱਗਣਾ ਨਾ ਤੇ ਵਿੱਚੋਂ ਇੱਕ ਨੇ ਬੋਲ ਪੈਣਾ ਜਿਹੜਾ ਗਿੱਧਾ ਨਾ ਪਾਏ ਰਨ ਬਾਬੇ ਦੀ। ਬਾਬੇ ਦੇ ਖੁਸ਼ ਹੋ ਜਾਂਦੇ, ਬਾਬੇ ਦੇ ਖੁਸ਼ ਹੋ ਜਾਂਦੇ। ਅੱਛਾ, ਫਿਰ ਗੱਲ ਪਤਾ ਕੀ ਹੈ, ਤੁਸੀਂ ਕਦੀ ਜਾਓ ਨਾ ਜੀ ਉਸ ਮਾਹੌਲ 'ਚ ਆਪਣੇ ਲੈ ਜਾਓ ਆਪਣੀ ਸੋਚ ਨੂੰ ਜੀ ਤੇ ਬਸ਼ੀਰ ਜੀ ਹਰ ਪਿੰਡ 'ਚ ਇੱਕ ਅੱਧਾ ਬਾਬਾ ਜ਼ਰੂਰ ਹੁੰਦਾ ਸੀ ਜਿਹੜਾ ਮਸ਼ਹੂਰ ਹੁੰਦਾ ਸੀ। ਜ਼ਰੂਰ ਹੁੰਦਾ ਤੇ ਮਸ਼ਹੂਰ ਵੀ ਹੁੰਦਾ ਸੀ। ਅੱਛਾ, ਉਹ ਘਰ ਕੋਈ ਵੀ ਗੱਲ ਕੀਤੀ ਜਾਂਦੀ ਸੀ ਨਾ ਲਾ ਕੇ ਤੇ ਵਿੱਚ ਬਾਬੇ ਹੋਣੀ ਜ਼ਰੂਰ ਆ ਜਾਂਦੇ ਸਨ। ਬਾਬੇ ਦਾ ਜ਼ਿਕਰ ਜ਼ਰੂਰ ਹੋ ਜਾਂਦਾ। ਠੀਕ ਹੈ ਜੀ, ਕਿ ਉਹ ਜਿਵੇਂ ਬੁੱਢੀਆਂ ਨੇ ਕਿਸ ਨੂੰ ਪੜ੍ਹਦੇ ਹੋਏ ਦੇ ਨੇ ਤੈਨੂੰ ਲੈ ਜੇ ਫਲਾਣਾ ਬਾਬਾ, ਬਾਬੇ ਹੋਣੀ ਵੈਸੇ ਖੁਸ਼ ਸੁਣ ਕੇ ਖੁਸ਼ ਹੋ ਜਾਂਦੇ ਸੀ। ਅੱਛਾ, ਇੰਜ ਹੀ ਹੋ ਜਾਣਾ ਨਾ ਗਿੱਧੇ 'ਚ ਵੀ ਇਹ ਹੁੰਦਾ ਸੀ ਕਿ ਜਦੋਂ ਦੇਖਣਾ ਗਿੱਧਾ ਥੋੜਾ ਜਿਹਾ ਮੱਧਮ ਹੋ ਰਿਹਾ, ਜਿਹੜੀ ਗਿੱਧਾ ਦਾ ਪਾਇਆ ਸਪੀਡ ਘਟ ਗਈ ਹੈ ਤੇ ਉਹ ਪਿੱਛੋਂ ਇੱਕ ਨੇ ਬੋਲ ਪਣਾ ਅਚਾਨਕ ਹੀ ਜਿਹੜੀ ਗਿੱਧਾ ਨਾ ਪਾਏ ਰਨ ਬਾਬੇ ਦੀ, ਉਹ ਜਨਾਬ ਸਪੀਡ ਵੱਧ ਜਾਣੀ, ਗਿੱਧਾ ਫਿਰ ਪੂਰੇ ਜੋਬਨ ਤੇ ਆ ਜਾਣਾ। ਇੰਜ ਚੱਲਦੇ ਰਹਿਣਾ। ਫਿਰ ਉਹਦੇ 'ਚ ਮੁਖਤਲਿਫ ਐਟਮਾਂ ਵੀ ਕਰਦੇ ਸਨ, ਤਰੀਕੇ ਵੀ ਕਰਦੇ ਸਨ। ਉਹ ਕੀ ਹੁੰਦੇ ਸਨ ਕਿ ਕਿਸੇ ਇੱਕ ਲੰਬੀ ਕੁੜੀ ਕੱਦ ਵਾਲੀ ਕੁੜੀ ਜਦੋਂ ਦੇਣਾ ਨਾ ਤਾਂ ਕੱਦ ਬੜਾ ਲੰਮਾ ਹੋਣਾ, ਉਹਨੂੰ ਨਾ ਸੈਂਟਰ 'ਚ ਨਾ ਇੰਜ ਕਰਕੇ ਘੋੜਾ ਬਣਾ ਕੇ ਨਾ ਨੀਵਾਂ ਕਰਕੇ ਉਹਦੇ ਉੱਤੇ ਚਾਦਰ ਪਾ ਦੇਣੀ ਤੇ ਉਹਨੂੰ ਮੂੰਹ 'ਚੋਂ ਜਿਵੇਂ ਤੁਸੀਂ ਵੇਖਦੇ ਰਹੇ ਕਿ ਉਹ ਆਪਣੇ ਆਟਾ ਪੀਣ ਵਾਲੀਆਂ ਚੱਕੀਆਂ ਲੱਗੀਆਂ ਹੁੰਦੀਆਂ ਸਨ, ਘੁੱਗੂ ਬੋਲਦਾ ਸੀ, ਇੰਜਨ ਦੇ ਘੁੱਗੂ ਬੋਲਦਾ, ਦਾਣੇ ਪਿਆ ਲਿਆਈਏ। ਠੀਕ ਹੈ ਜੀ, ਉਹ ਘੁੱਗੂ ਬੋਲਦਾ ਸੀ ਤੇ ਘੁੱਗੂ ਤੋਂ ਪਛਾਣਿਆ ਜਾਂਦਾ ਜੀ ਮਸ਼ੀਨ ਚੱਲ ਗਈ ਹੈ ਤੇ ਚਲੋ ਜੀ ਆਪਣੇ ਦਾਣੇ ਪਿਆ ਲਿਆ। ਪਿੰਡਾਂ 'ਚ ਸੁਣਿਆ ਜਾਂਦਾ ਸੀ। ਹਾਂ, ਉਹ ਇੱਕ ਵਾਰ ਉਹ ਲੜਕੀ ਨੇ ਕੀ ਕਰਨਾ ਕਿ ਉਹ ਵਿੱਚ ਬਣ ਕੇ ਨਾ ਜਨਾਬ ਨਾ ਤੇ ਉਹਨੇ ਘੁੱਗੂ ਮੂੰਹ ਨਾਲ ਵਜਾਣਾ ਉਹ ਆਵਾਜ਼ ਕੱਢਣੀ ਤੇ ਉਹ ਆਵਾਜ਼ ਕੱਢਣ ਦਾ ਮਤਲਬ ਸੀ ਕਿ ਉਹ ਮਸ਼ੀਨ ਚੱਲ ਰਹੀ ਹੈ। ਅੱਛਾ, ਉਹ ਜਦੋਂ ਮਸ਼ੀਨ ਚੱਲ ਰਹੀ ਹੈ ਤੇ ਉਹਦੀ ਮੁਨਾਸਬਤ ਨਾਲ ਹੀ ਫਿਰ ਗਿੱਧੇ 'ਚ ਬੋਲੀ ਪੈਣੀ ਹੈ। ਠੀਕ ਹੈ ਜੀ, ਕਿ ਕੀ ਕਹਿੰਦੇ ਨੇ ਕਿ ਮਸਲਨ ਫੀਤਾ 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 ਤੇ ਹੁਣ ਸਾਨੂੰ ਕਮੀ ਕੋਈ ਨਾ, ਹੁਣ ਸਾਨੂੰ ਲੋੜ ਕੋਈ ਨਾ, ਮੇਰੀ ਸੱਸ ਨੇ ਮਸ਼ੀਨ ਵਾਲਾ ਕੀਤਾ। ਮਸ਼ੀਨ ਵਾਲੇ ਦਾ ਵੀ ਸਰ ਗਿਆ। ਠੀਕ ਹੈ ਜੀ, ਕਿ ਉਹ